ਹਾਂਜੀ ਤਾਇਆ ਕਿੱਦਾਂ ਲੱਗਾ ਪਤਾ ਫਿਰ ਤੂੰ ਚੋਰੀ ਚੋਰੀ ਜਾ ਆਇਆ ਆਸਟ੍ਰੇਲੀਆ ਸਾਡੇ ਤੋਂ? ਨਾ ਤੈਨੂੰ ਸੁਪਨੇ ਆਉਣ ਲੱਗ ਪਿਆ ਇੱਕ ਵਾਰੀ ਗਿਆ ਤਫਾ ਕਿੱਧਰ ਉੱਡੀਆਂ ਮੈਂ ਉਹ ਵਾਹ ਮੈਂ ਕਿਹਾ ਲੱਗਦਾ ਤੈਨੂੰ ਸ਼ੱਕ ਪੈ ਗਈ ਹੋਣੀ ਭਗਵੰਤ ਮਾਨ ਵਾਲੀ ਗੱਲ ਉਹਦੀ ਚੱਲਦੀ ਆ। ਮੈਂ ਤੇ ਲੰਬੜ ਨੂੰ ਕਹਿਣ ਡਿਆ ਸੀ ਮੈਂ ਵੇਖੋ ਧਿਆਨ ਰੱਖੋਗੇ ਤੇ ਤਾਏ ਆਪਣੇ ਨੂੰ ਨਾ ਲਾ ਦੇਣੋ ਜਿੱਦਾਂ ਨਹੀਂ ਆਪਾਂ ਇਹੋ ਜਿਹੇ ਕੰਮ ਨਹੀਂ ਕਰਦੇ ਲੰਬੜ ਨੂੰ ਪਤਾ ਬੜਾ ਸੋਹਣਾ ਉਦਾਂ ਜਿੱਦਾਂ ਮਰਜੀ ਕਰੀ ਜਾਵੇ ਕਿਉਂ ਨਾ ਚੋਰੀ ਚੋਰੀ ਜਾਇਆ ਸੁਲੱਖਣਾ ਤੈਨੂੰ ਪਤਾ ਨਹੀਂ ਮੈਂ ਸੂਹ ਰੱਖ ਲੈ ਨਹੀਂ 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 ਤਾਇਆ ਵੀ ਕਿਤੇ ਤਾਂ ਨਹੀਂ ਲਗਵਾਉਂਦਾ ਵੀ ਤਾਏ ਨੇ ਵੀ ਉਹੀ ਕੰਮ ਕੀਤਾ ਹੋਵੇ ਭਗਵੰਤ ਮਾਨ ਵਾਲਾ। ਉਹ ਮੈਂ ਤਾਂ ਡਰਦਾ ਸੀ ਦਾਰੂ ਤਾਏ ਦੀ ਵੀ ਮਾੜੀ ਹੋਈ ਆਪਣੇ ਉਹ ਨਹੀਂ ਯਾਰ ਨਹੀਂ ਮੇਰੀ ਇੰਨੀ ਦਾਰੂ ਕਿੱਥੇ ਮਾੜੀ ਮੈਂ ਤਾਂ ਪੀਂਦਾ ਹੀ ਨਹੀਂ ਐਵੇਂ ਆਇਆ ਕਹਿੰਦਾ ਪੀਲੀ ਦੀ ਮਾੜੀ ਮੋਟੀ ਉਹ ਵੀ ਧੱਕਾ ਧੁੱਕਾ ਕੋਈ ਜ਼ਰੂਰੀ ਪਾਵੇ ਨਾ ਸੁਲੱਖਣਾ ਬਲੈਤੀ ਦੇਖ ਕੇ ਨਾ ਇਹਦਾ ਕੰਮ ਇਹ ਲੰਬੜ ਨਾ ਜਿਹੜਾ ਜੋ ਜਿੱਦਾਂ ਇਹਦੀ ਜ਼ਬਾਨ ਮੂਤਦੀ ਆ ਦਾਰੂ ਦੇਖੇ ਨਾ ਇਹਨੂੰ ਸਾਰੀ ਦੁਨੀਆ ਇਦਾਂ ਰਹਿੰਦੀ ਆ 100 ਦੇ ਜੰਮੇ ਕਹਿੰਦੇ ਹਰਾਇਦੀ ਨਾ ਹੁੰਦਾ। ਮੈਨੂੰ ਇੱਕ ਗੱਲ ਦੱਸ ਵੀ ਇੰਨਾ ਸ਼ੁਕਰ ਵੀ ਤਾਇਆ ਤਾਈ ਨੂੰ ਨਹੀਂ ਨਾਲ ਲੈ ਕੇ ਗਿਆ। ਕਿਉਂ ਕੀ ਗੱਲ ਕਿਉਂ ਵੀ ਪਿੱਛੇ ਜੇ ਇੱਕ ਗਿਆ ਬਜ਼ੁਰਗ ਜੋੜਾ ਅੱਛਾ ਹੁਣ ਤਾਏ ਨੇ ਕਹਿਣਾ ਮੈਨੂੰ ਤੁਸੀਂ ਬਜ਼ੁਰਗ ਕਹਿੰਦੇ ਹੁਣ ਤਾਏ ਨੂੰ ਬਜ਼ੁਰਗ ਹੀ ਕਹਿਣਾ ਹੋਰ ਤੂੰ ਕਹਿਣਾ ਤੂੰ ਕਹਾਣੀ ਦੱਸ। ਜੋੜਾ ਗਿਆ ਤੇ ਉਹ ਗਏ ਅਮਰੀਕਾ ਨੂੰ ਅੱਛਾ ਉਹ ਕਿਤੇ ਪਲੇਨ 'ਚ ਲੜ ਪਏ ਅਮਰੀਕਾ ਪਲੇਨ 'ਚ ਲੜ ਪਏ ਜਹਾਜ਼ ਦੇ ਵਿੱਚ ਲੜ ਪਏ ਜਦੋਂ ਉੱਥੇ ਪਹੁੰਚੇ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਲੱਗੇ ਤਾਂ ਲਾਈਨ ਦੇ ਵਿੱਚ ਖੜੇ ਫਿਰ ਲੜ ਪਏ। ਅੱਛਾ ਉਹ ਕਹਿੰਦੇ ਬੰਦੇ ਨੇ ਬੀਬੀ ਦੇ ਥੱਪੜ ਕੱਢ ਮਾਰਿਆ। ਤੇਰਾ ਭਲਾ ਹੋਵੇ। ਇਮੀਗ੍ਰੇਸ਼ਨ ਆਫੀਸਰ ਜਿਹੜਾ ਸੀ ਉਹ ਕਹਿੰਦਾ ਵੀ ਜੇ ਤੁਸੀਂ ਚਾਹੋ ਤੇ ਆਪਾਂ ਇੱਥੇ ਕੇਸ ਕਰ ਸਕਦੇ ਹਾਂ ਵੀ ਮੈਂ ਇਸ ਗੱਲ ਦਾ ਗਵਾਹ ਆ ਤੇ ਉਹ ਬੀਬੀ ਕਹਿੰਦੀ ਨਹੀਂ ਇਹ ਕੋਈ ਖਾਸ ਗੱਲ ਨਹੀਂ ਸਾਡੇ ਇੰਨਾ ਕੁ ਚੱਲਦਾ ਹੀ ਰਹਿੰਦਾ। 4 ਜਣੇ ਸੀ ਤਾਇਆ ਉਹਨੇ ਸਾਰੇ ਰਿਪੋਰਟ ਕਰਤੇ। ਅੱਛਾ ਮੋੜ ਦਿੱਤੇ ਹਾਂ ਇਹ ਸੱਚੀ ਗੱਲ ਹੈ ਮਤਲਬ ਉਹ ਤਾਂ ਮੋੜ ਦਿੱਤੇ ਉੱਥੋਂ ਮੋੜ ਤੇ ਖਬਰ ਨਾ ਗੱਲ ਕੀ ਨਿਕਲੀ ਲੜਾਈ ਕਿਹੜੀ ਗੱਲੋਂ ਹੋਈ ਉਹ ਕਹਿੰਦਾ ਪਰੌਂਠਿਆਂ 'ਚ ਲੂਣ ਜ਼ਿਆਦਾ ਪੈ ਗਿਆ। ਲੈ ਕੰਜਰਾ ਹੁਣ ਪਾਈ ਜਾਈ ਜਾ ਕੇ ਲੂਣ ਤਾਇਆ ਫਿਰ ਆਸਟ੍ਰੇਲੀਆ ਨੇ ਗਿਆ ਤਾਈ ਨੂੰ ਲੈ ਕੇ ਅਮਰੀਕਾ ਗਿਆ ਹੁਣ ਪੇੜੀ ਹੋਇਆ ਕਹਿੰਦਾ ਵੀ ਸ਼ੁਕਰ ਹੈ ਵੀ ਤਾਇਆ ਭਾਈ ਦੇਖ ਗੱਲ ਸੁਣੋ ਪੁੱਤਰੋ ਨਾ ਤਾਂ ਮੈਂ ਏਦਾਂ ਦਾ ਤੇ ਨਾ ਤੁਹਾਡੀ ਤਾਈ ਏਦਾਂ ਠੀਕ ਆ ਐਵੇਂ ਨਾ ਗੱਲਾਂ ਕਰੀ ਜਦੋਂ ਦਾਰੂ ਮਾੜੀ ਤਾਇਆ ਤੇਰੀ ਦਾਰੂ ਮਾੜੀ ਆ ਤੇਰੀ ਨਹੀਂ ਜਿਹੜੀ ਆ ਭਗਵੰਤ ਮਾਨ ਵਾਲੀ ਤਾਂ ਗੱਲ ਕਰਦੇ ਆ ਨਾ ਲੰਬੜ ਸਾਹਿਬ ਜਿਹੜੀ ਭਗਵੰਤ ਮਾਨ ਵਾਲੀ ਆਪਾਂ ਗੱਲ ਕਰਦੇ ਆ ਮੈਂ ਨਹੀਂ ਕਰਦਾ ਹਾਂ ਵੀ ਚਲੋ ਸੋਸ਼ਲ ਮੀਡੀਆ ਅੱਜ ਕੱਲ ਜਿਵੇਂ ਨੈਟ ਦਾ ਜ਼ਮਾਨਾ ਆਪਾਂ ਨੂੰ ਪਤਾ ਹੀ ਆ ਜਿਹੜੀ ਖਬਰ ਟਾਈ ਵੀ ਉਹਨੂੰ ਲਾਤਾ ਪਰ ਅਸਲ ਚੋਂ ਗੱਲ ਇਦਾਂ ਹੋਈ ਆ ਵੀ ਉਹ ਲਫਤਾਂਸਾ 에ਅਰਲਾਈਨ ਵਾਲਿਆਂ ਨੇ ਵੀ ਉੱਤੇ ਟਵੀਟ ਕੀਤਾ ਆਪਣੀ ਸਟੇਟਮੈਂਟ ਵੀ ਦਿੱਤੀ ਤਾਇਆ। ਅੱਛਾ ਹਾਂ ਉਹਨਾਂ ਨੇ ਕਿਹਾ ਵੀ ਭਗਵੰਤ ਮਾਨ ਦਾ ਕਰਕੇ ਪਲੇਨ ਨਹੀਂ ਲੇਟ ਹੋਇਆ ਉਹ ਐਕਚੁਅਲੀ ਜਿਹੜਾ ਪਲੇਨ ਕਿਤੇ ਦਿੱਲੀੋਂ ਜਾਣਾ ਸੀ ਨਾ ਉਹ ਪਲੇਨ ਵਾਪਸ ਆਉਣਾ ਸੀਗਾ ਤੇ ਉਹਨਾਂ ਨੇ ਇਕੱਲੇ ਭਗਵੰਤ ਮਾਨ ਨੂੰ ਨਹੀਂ ਲਾਇਆ ਸਾਰੇ ਪੈਸੰਜਰਾਂ ਨੂੰ ਹੀ ਲਾਉਣਾ ਪਿਆ ਉਹਨਾਂ ਨੂੰ। ਨਹੀਂ ਉਹ ਗੱਲ ਤਾਂ ਠੀਕ ਆ ਗੱਲ ਆਪਾਂ ਇਹ ਨਹੀਂ ਕਰਦੇ ਵੀ ਅੱਜ ਲੇਟ ਕਿਉਂ ਹੋਇਆ ਗੱਲ ਤਾਂ ਆਪਾਂ ਇਹ ਕਰਦੇ ਆ ਕਿ ਸੱਚੀ ਮੁੱਚੀ ਇਹਨੂੰ ਸ਼ਰਾਬ ਜ਼ਿਆਦਾ ਪੀਤੀ ਤੋਂ ਲਾਇਆ ਕਿ ਜਾਂ ਅਫਵਾਹਾਂ ਨਹੀਂ ਉਹ ਅਫਵਾਹਾਂ ਹੀ ਆ ਆਹ ਗੱਲ ਕਰਨਾ ਉਹ ਤੇ ਏਦਾਂ ਨਾ ਜਿਵੇਂ ਬੰਦੇ ਦਾ ਪਿਛੋਕੜ ਕਈ ਵਾਰੀ ਤੁਹਾਨੂੰ ਪਤਾ ਹੁਣ ਬਦਨਾਮਪੁਰਾ ਹਾਂ ਬਸ ਉਹ ਗੱਲ ਹੈ ਲੰਬੜਾ ਤਾਏ ਵਾਲਾ ਹਿਸਾਬ ਆ ਉਹ ਲੰਬੜਾ ਉਹ ਕੁੱਤਾ ਚੁੱਪ ਕਰ ਜਾ ਨਹੀਂ ਤਾਂ ਤੇਰੇ 76 ਲਾਉਂਦੇ ਹੁਣ ਨਾ ਹੋਵੇ ਕੁੱਤਾ ਥੋੜੇ ਹੁਣ ਤੂੰ ਕੁੱਤਾ ਬਣਾਈਏ ਨਾ ਯਾਰ ਉਹ ਯਾਰ ਕੰਮ ਹੀ ਹੋ ਜਾ ਕਰਨਾ ਕਦੇ ਕੱਛੂ ਕੰਮਾ ਮਾਰੀ ਜਾਂਦਾ ਪਰ ਇਹ ਗੱਲ ਹੈ ਨਾ ਤਾਇਆ ਜਿੱਦਾਂ ਹੁਣ ਆਪਣਾ ਜਿਹੜੇ ਆਪੋਜੀਸ਼ਨ ਵਾਲੇ ਵੀ ਲੰਬੜਾ ਇਹ ਹੁਣ ਅੱਜ ਕੱਲ ਪੜ੍ਹ ਕੇ ਮਤਲਬ ਝੂਠੀਆਂ ਮੁੱਠੀਆਂ ਜਿਹੀਆਂ ਖਬਰਾਂ ਸਾਰੇ ਲਾਈਵ ਹੋ ਗਏ ਸੁਖਬੀਰ ਬਾਦਲ ਮਜੀਠੀਆ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਖਹਿਰਾ ਇਹਨਾਂ ਨੇ ਮਤਲਬ ਇਹ ਨਹੀਂ ਵੇਖਿਆ ਵੀ ਗੱਲ ਦੇ ਵਿੱਚ ਸੱਚ ਕੀ ਆ ਤੱਥ ਕੀ ਆ ਪਰ ਮਿੰਟੋ ਮਿੰਟੀ ਆ ਫੇਸਬੁੱਕ ਜੀ ਚੱਲੀ ਤਾਂ ਅੱਜ ਕੱਲ ਤੈਨੂੰ ਪਤਾ ਲਾਈਵ ਹੋ ਗਏ ਗੱਲ ਫੈਲ ਜਾਂਦੀ ਆ ਉਹ ਪਹਿਲਾਂ ਕਹਿੰਦੇ ਹੁੰਦੇ ਨਾ ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਦੀ ਆ ਅੱਜ ਕੱਲ ਤੇ ਉਹ ਕੰਮ ਉਤੋਂ ਟੱਪਿਆ ਪਿਆ ਅੱਜ ਕੱਲ ਤੇ ਇੱਕ ਮਾੜੀ ਤੁਸੀਂ ਗੱਲ ਕਹਿਣੀ ਤੁਹਾਨੂੰ ਦੁਨੀਆ ਤੋਂ ਕੱਢਣ ਨੂੰ ਫਿਰਦੀ ਗੱਲ। ਪਤਾ ਕੀ ਗੱਲ ਹੋ ਗਈ ਹੁਣ ਜਿਹੜੇ ਟੀਵੀ ਚੈਨਲ ਵਾਲੇ ਆ ਉਹਨਾਂ ਨੂੰ ਹੁੰਦਾ ਵੀ ਅਸੀਂ ਕੋਈ ਨਿਊਜ਼ ਜਦੋਂ ਪਾਈਏ ਤੇ ਸਾਡੇ ਵਿਊ ਵਧਣ ਬਸ ਇੱਕ ਬੰਦਾ ਦੂਜਾ ਇਹ ਨਹੀਂ ਦੱਸਦਾ ਵੀ ਸਹੀ ਆ ਕਿ ਝੂਠਾ ਉਹ ਕਹਿੰਦਾ ਹੁਣ ਮੈਂ ਨਾ ਪਿੱਛੇ ਰਾਜ ਮੈਂ ਵੀ ਪਾ ਦਿੰਦਾ ਤੀਜਾ ਹਟਦਾ ਉਹ ਪਾਉਂਦਾ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਉਹ ਅੱਗੇ ਤੇ ਗੱਲਾਂ ਲੱਭਦੇ ਆ ਬਸ ਅੱਗ ਲੱਗਣ ਦੀ ਇਹ ਧੂਆਂ ਨਿਕਲਣਾ ਬਸ ਮਗਰੇ ਉਹ ਚੱਕ ਦਿੰਦੇ ਆ ਕੋਈ ਪੁੱਛਦਾ ਹੀ ਨਹੀਂ। ਤੂੰ ਤਾਂ ਹੁਣ ਸ਼ਹਿਰ ਸ਼ੂਰ ਵੀ ਮੇਰੇ ਵਾਂਗੂ ਗੇੜੀ ਗੋੜੀ ਮਾਰਿਆ ਨਾ ਜੁਨੀ ਜਾਣੀਆਂ ਵੀ ਕਹਿੰਦੇ ਤੂੰ ਘੁੰਮਦਾ ਰਹਿਣਾ ਆ ਫਿਰ ਹੈਗੇ ਤਾਲੁਕਾਤ ਹੈਗੇ ਆ ਤਾਲੁਕਾਤ ਠੀਕ ਰੱਖਿਆ ਕਰ ਮੈਂ ਤੈਨੂੰ ਦੱਸਾਂ ਕੀ ਹੋ ਗਿਆ ਲੰਬੜਾ ਮੇਰੇ ਤਾਲੁਕਾਤ ਠੀਕ ਆ ਜੁਨੀਆਂ ਜਾਣੇ ਘੁੰਮਦਾ ਮੈਂ ਦੇਖਿਆ ਇਹ ਬਾਅਦ ਚ ਗੱਲ ਕਰਾਂਗੇ ਇਸ ਵਿਸ਼ੇ ਤੇ। ਅੱਛਾ ਇਹ ਹੁਣ ਜਿੱਦਾਂ ਹੁਣ ਤੁਸੀਂ ਕਹਿੰਦੇ ਆ ਵੀ ਸੀਐਮ ਦੀ ਫਿਰ ਇਹਦੇ ਵਿੱਚ ਤਾਂ ਫਿਰ ਬੇਇੱਜ਼ਤੀ ਹੋ ਗਈ ਨਾ ਫਿਰ ਬਹੁਤ ਜ਼ਿਆਦਾ ਹੋ ਗਈ ਤੇ ਜਿਹੜੇ ਫਿਰ ਐਡੇ ਵੱਡੇ ਚਿਹਰੇ ਬੋਲਦੇ ਆ ਤੇ ਨਾਲੇ ਫਿਰ ਹੁਣ ਗਵਰਨਰ ਨੂੰ ਕਹਿੰਦੇ ਆ ਵੀ ਦਖਲ ਦੇ ਇਹਦੇ ਪਰ ਇਨਕੁਆਇਰੀ ਬਿਠਾਓ ਇਹ ਮੈਨੂੰ ਕੁਛ ਗੱਲਾਂ ਸਹੀ ਨਹੀਂ ਲੱਗਦੀ। ਇਹ ਲੰਬੜਾ ਗੱਲ ਏਦਾਂ ਨਾ ਇਹ ਫਿਰ ਉਹ ਗੱਲ ਆ ਗਈ ਵੀ ਇਹਨਾਂ ਨੇ ਜਿਹੜੇ ਆ ਆਪੋਜੀਸ਼ਨ ਵਾਲੇ ਪੰਜਾਬ 'ਚ ਬੋਲੇ ਆ ਇਹਨਾਂ ਨੂੰ ਤਾਂ ਹੈ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਬਦਨਾਮ ਕਰੀਏ ਇਹਨੂੰ ਪਰ ਜਿਹੜੀ ਮੇਨ ਗੱਲ ਹੁੰਦੀ ਜਦੋਂ ਮੰਨ ਲਓ ਕੋਈ ਡੈਲੀਗੇਟ ਬਾਹਰ ਜਾਂਦਾ ਕਿਸੇ ਸਟੇਟ ਦਾ ਸੀਐਮ ਬਾਹਰ ਜਾਂਦਾ ਸਭ ਤੋਂ ਪਹਿਲਾਂ ਸੈਂਟਰ ਗਵਰਨਮੈਂਟ ਕੋਲ ਉਹਦੀ ਇਨਫੋਰਮੇਸ਼ਨ ਹੁੰਦੀ ਆ
ਸੈਂਟਰ ਗਵਰਨਮੈਂਟ ਤੋਂ ਉਹਨਾਂ ਨੂੰ ਪਰਮਿਸ਼ਨ ਵੀ ਲੈਣੀ ਪੈਂਦੀ ਆ, ਇਹਨਾਂ ਦੇ ਅੱਡ ਪਾਸਪੋਰਟ ਹੁੰਦੇ ਆ, ਤੇ ਇਹ ਸਾਰੀਆਂ ਮਤਲਬ ਜਿਹੜੀ ਬਾਹਰ ਆਪਣੀ ਦੂਤਾਵਾਸ ਹੁੰਦੀ ਆ ਉਹਨਾਂ ਕੋਲ ਸਾਰੀ ਜਾਣਕਾਰੀ ਹੁੰਦੀ ਆ। ਠੀਕ ਹੈ, ਜੇ ਇਦਾਂ ਦੀ ਕੋਈ ਗੱਲ ਹੁੰਦੀ, ਹੁਣ ਵੇਖੋ ਤੁਸੀਂ ਬੀਜੇਪੀ ਵਾਲਿਆਂ ਨੇ ਕੋਈ ਬਿਆਨ ਦਿੱਤਾ ਇੱਥੇ, ਹੁਣ ਇੱਕ ਗਵਰਨਰ ਕੋਲ ਗਏ ਆ ਤੇ ਗਵਰਨਰ ਨੇ ਇਹ ਕਿਹਾ ਵੀ ਸਾਡਾ ਚ ਕੋਈ ਬੜਾ ਲੇਖਾ ਦੇਖਾ ਨਹੀਂਗਾ, ਜੇ ਕੋਈ ਗੱਲਬਾਤ ਹੋਊਗੀ ਸਾਨੂੰ ਬਾਹਰ ਵਾਲੀ ਮੰਨ ਲਓ ਜਰਮਨ ਵਾਲੇ ਜੇ ਕੁਝ ਕਹਿਣਗੇ, ਉੱਥੋਂ ਦੀ ਐਮਬੈਸੀ ਸਾਨੂੰ ਲਿਖੂਗੀ, ਕੋਈ ਗਵਰਨਮੈਂਟ ਸਾਨੂੰ ਲਿਖੂਗੀ ਵੀ ਤੁਹਾਡਾ ਡੈਲੀਗੇਟ ਆਇਆ ਸੀਗਾ, ਇਹਦਾ ਕਰਕੇ ਸਾਨੂੰ ਵੀ ਆਹ ਦਿੱਕਤਾਂ ਆਈਆਂ, ਤਾਂ ਉਹ ਕੋਈ ਐਕਸ਼ਨ ਲੈ ਸਕਦੇ ਆ। ਔਰ ਵੈਸੇ ਵੀ ਤੁਸੀਂ ਵੇਖੋ, ਜੇ ਆਪਾਂ ਗੱਲ ਕਰੀਏ, ਜੇ ਪੜ੍ਹਿਆ ਲਿਖਿਆ ਵਾਲੀ ਗੱਲ ਕਰਨ ਆਪਣੇ ਓਪੋਜੀਸ਼ਨ ਵਾਲੇ ਵੀ, ਇਹ ਵਾਰੀ-ਵਾਰੀ ਜਾ ਕੇ ਗਵਰਨਰ ਕੋਲ ਜਾਂਦੇ ਆ, ਤੁਸੀਂ ਜੀ ਆਹ ਕਰੋ, ਉਹ ਕਰੋ, ਆ ਸਰਕਾਰ ਤੇ ਆਹ ਐਕਸ਼ਨ ਲਓ। ਇਹ ਤੇ ਲੰਬੜਾ ਆਪਣੇ ਹੱਥ ਵੱਢ ਕੇ ਦੇਣ ਦੇ ਉਹਨਾਂ ਨੂੰ, ਜਦੋਂ ਕਿ ਇਹ ਆਪਣੀ ਖੇਤਰੀ ਪਾਰਟੀ ਹੈ। ਹਾਂ, ਇਹ ਜਿੱਦਾਂ ਹੁਣ ਆਪਣੀ ਅਕਾਲੀ ਦਲ ਵਾਲੇ ਆ, ਖੇਤਰੀ ਪਾਰਟੀ ਆ, ਇਹਨਾਂ ਨੂੰ ਤਾਂ ਸਗੋਂ ਸੂਬੇ ਬਾਰੇ ਸੋਚਣਾ ਚਾਹੀਦਾ, ਪਰ ਇਹ ਤਾਂ ਜਾ ਕੇ ਮਤਲਬ ਆਪਣੇ ਹੱਥ ਵੱਢ ਕੇ ਦੇਣ ਦੇ ਗਵਰਨਰ ਨੂੰ ਵੀ ਤੂੰ ਛੇਤੀ ਐਕਸ਼ਨ ਲੈ, ਤੂੰ ਛੇਤੀ ਐਕਸ਼ਨ ਲੈ। ਇਹ ਤਾਂ ਮੈਂ ਨਾ ਵੀ ਗਵਰਨਰ ਹੀ ਚੰਗਾ, ਉਹਨੇ ਵਿਚਾਰੇ ਨੇ ਕਿਹਾ ਵੀ ਨਹੀਂ, ਇਹ ਤੇ ਅਸੀਂ ਕੋਈ ਐਕਸ਼ਨ ਨਹੀਂ ਲੈ ਸਕਦੇ, ਪਰ ਇਹ ਗੱਲ ਹੀ ਲੈਣੀ ਕਾਹਦੀ ਆ। ਹਾਂ, ਤੁਸੀਂ ਹੁਣ ਵੇਖੋ ਵੀ ਚਲੋ ਤੁਸੀਂ ਵੀ ਹੁਣ ਤਾਇਆ ਬਜ਼ੁਰਗ ਇਹਨੇ ਸਾਰਾ ਕੁਝ ਵੇਖਿਆ ਵੀ ਤਾਇਆ ਗੱਲ ਠੀਕ ਨਹੀਂ ਲੱਗਦੀ ਵੀ ਇਹਨਾਂ ਨੂੰ ਹੁਣ ਜਿੱਦਾਂ ਉੱਥੇ ਭਗਵੰਤ ਮਾਨ ਗਿਆ, ਜੇ ਇਹਨਾਂ ਨੇ BMW ਵਾਲਾ ਮੰਨ ਲਓ ਬਿਆਨ ਦੇ ਵੀ ਬੈਠਾ, ਥੋੜੀ ਜਿਹੀ ਬੇਇੱਜ਼ਤੀ ਦੀ ਖੈਰ ਉਹਨਾਂ ਦੀ ਵੀ ਕਮੀ ਉਹਨਾਂ ਨੇ ਆਪ ਕਰਾਈ ਵੀ ਬਾਹਲੇ ਤੱਤੇ ਚੱਲ ਗਏ ਵੀ ਹਜੇ ਤੁਸੀਂ ਪਹਿਲਾਂ ਗੱਲਬਾਤ ਕਰਤਾ ਲਓ ਫੇਰ ਮਤਲਬ ਬਿਆਨ। ਨਹੀਂ, ਇਹਨੂੰ ਵੀ ਏਦਾਂ ਸੀ ਨਾ, ਕੋਈ ਮਾੜੀ ਗੱਲ ਖਾ ਜਿਹੜਾ ਆਪਾਂ ਕਹਿ ਹੀ ਦਿੰਦੇ ਆ, ਤੂੰ ਸਾਡੇ ਘਰ ਕੱਲ ਮਿਲਣਾ ਜੀ, ਆਵਾਂਗੇ ਕੱਲ ਜੇ ਪਰਸੋਂ ਮਿਲਣ ਆਵਾਂਗੇ, ਕੋਈ ਗੱਲ ਨਹੀਂ, ਉਹਦੇ ਵਿੱਚ ਗੱਲ ਹੁੰਦੀ ਹੈ ਵੀ ਚੱਲਮਾ ਜਿਹਾ ਬਿਆਨ ਹੁੰਦਾ ਆ। ਇਹ ਵੀ ਮਾਮਾ ਲੈ ਤੁਰਿਆ ਵੀ BMW ਨੇ ਇੱਥੇ ਆ ਹੀ ਜਾਣਾ ਪੰਜਾਬ ਚ, ਹਨਾ। ਥੋੜੀ ਗੱਲ ਜਦ ਤਾਈਂ ਰੱਖਣਾ, ਦੇਖ ਜਦ ਤਾਈਂ ਗੱਲ ਹੋਵੇ ਨਾ ਪੂਰੀ, ਜਦ ਤੇ ਲਿਖਾ ਪੜੀ ਹੋ ਨਹੀਂ ਜਾਂਦੀ, ਜਦ ਤੇ ਉਹਨਾਂ ਨੂੰ ਕੋਈ ਜਗ੍ਹਾ ਲੈ ਨਹੀਂ ਜਾਂਦੀ, ਉਹ ਤਾਂ ਬਿਆਨ ਹੀ ਨਹੀਂ ਦੇਣਾ ਚਾਹੀਦਾ। ਬਿਲਕੁਲ। ਇਹ ਸਾਰੇ ਇਕੱਠੇ ਏਦਾਂ ਹੋਏ ਆ, ਮਾੜੀ ਜੀ ਅੱਗ ਨਿਕਲੀ ਤਾਂ ਪਿੰਡਾਂ ਚ ਬੁੜੀਆਂ ਉਹਦੀ ਗੱਲ ਕਰ, ਉਹਦੇ ਜਾ ਕੇ ਸੁਨੇਹਾ ਦੇ ਉਧਰ ਕਰ, ਉਹ ਹਾਰੀ ਨਾ ਫੜਿਆ, ਨਿਆਣੇ ਅੰਗ ਕਰਦੇ ਆ ਯਾਰ। ਕੁਛ ਗੱਲਾਂ ਤੋਂ ਨਾ ਆਪਦੀ ਜਾਣ ਕੇ ਬੇਇੱਜ਼ਤੀ ਕਰਾਈ ਜਾਂਦੇ ਆ। ਹੁਣ ਜਿੱਦਾਂ ਇਹ 90-92 MLA ਤੁਰੇ ਫਿਰਦੇ ਆ, ਤੇ ਇਹ ਫਿਰ ਮਤਾ ਪਾ ਕੇ ਤੁਸੀਂ ਸਾਬਤ ਕਰਨ ਚੱਲੇ ਵੀ ਤੁਸੀਂ ਸਾਬਤ ਕਰਕੇ ਇਹਦਾ ਕਿਹਦਾ ਕਰਨਾ। 92 ਤੁਹਾਡੇ ਕੋਲ MLA ਆ, ਮੈਜੋਰਟੀ ਤੁਹਾਡੀ ਪੂਰੀ ਆ, ਉਹ ਤਾਂ ਓਪੋਜੀਸ਼ਨ ਵਾਲੇ ਕਹਿੰਦੇ ਹੁੰਦੇ ਆ ਵੀ ਇਹ ਦਿਖਾ ਲਓ ਸਬੂਤ ਵੀ ਨਾ ਕੋਈ ਮੈਜੋਰਟੀ ਹੈਗੀ ਕਿ ਨਹੀਂ ਹੈਗੀ, ਇਹ ਆਪ ਹੀ ਕਰੀ ਜਾਂਦੇ ਆ, ਸਮਝ ਨਹੀਂ ਪੈਂਦੀ। ਨਾਲੇ ਹੁਣ ਬੇਇੱਜ਼ਤੀਆਂ ਵੀ ਕਰਵਾਈਆਂ, ਗਵਰਨਰ ਨੇ ਨਾ ਕਰਤੀ। ਉਹ ਬੇਇੱਜ਼ਤੀ ਤਾਂ ਉਹਨਾਂ ਦੀ ਹੁੰਦੀ ਜਾਂਦੀ, ਇੱਜ਼ਤ ਹੋਵੇ, ਇਸ ਮਹਿਕਮੇ ਦੀ ਇੱਜ਼ਤ ਇਦਾਂ ਦੀ ਹੁੰਦੀ ਆ। ਪਰ ਥੋੜਾ ਜਿਹਾ ਦਿੱਲੀ ਦੇ ਮਗਰ ਲੱਗਦੇ ਨਾ, ਜੇ ਉਹਨੂੰ ਥੋੜਾ ਜਿਹਾ ਘਟਾ ਦੇਣ, ਉਹ ਜਿਵੇਂ ਚਲੋ ਉਹਨਾਂ ਨੇ ਡਰਾਮਾਬਾਜ਼ੀ ਜਾਰੀ ਕਰਦੇ ਆ, ਸਲਖਣਾ ਡਰਾਮਾਬਾਜ਼ੀ, ਲੋਕਾਂ ਨੂੰ ਡਰਾਮੇ ਕਰਕੇ ਦਿਖਾ ਰਹੇ ਆ। ਇਹ ਅਸਲ 'ਚ ਇਹਨਾਂ ਨੂੰ ਇਹ ਸੀਗਾ ਵੀ ਅਸੀਂ ਇੱਥੇ ਬਹੁਮਤ ਸਾਬਤ ਕਰਾਂਗੇ, ਹਿਮਾਚਲ 'ਚ ਚੋਣਾਂ ਹੋਣੀਆਂ, ਰਾਜਸਥਾਨ ਦੇ ਵਿੱਚ ਚੋਣਾਂ, ਆਪਣੇ ਗੁਜਰਾਤ ਦੇ ਵਿੱਚ ਹੋਣੀਆਂ, ਵੀ ਅਸੀਂ ਉੱਥੇ ਫਿਰ ਜਾ ਕੇ ਦਿਖਾ ਲਾਂਗੇ ਵੀ ਦੇਖੋ ਸਾਡਾ ਬਹੁਮਤ ਇੰਨਾ ਸਟਰੋਂਗ ਆ, ਵੀ ਸਾਡੇ ਦੇ ਦੂਜੇ ਪਾਰਟੀਆਂ ਵਾਲੇ ਐਲੀਗੇਸ਼ਨ ਐਵੇਂ ਗੱਲਾਂ ਵਾਧੂ ਆ। ਪਰ ਜਦੋਂ ਕਿ ਡਰਾਮਿਆਂ ਦੀ ਇਹਨਾਂ ਨੂੰ ਲੋੜ ਨਹੀਂਗੀ, ਐਕਚੁਅਲੀ ਕੰਮ ਕਰਨਾ ਚਾਹੀਦਾ। ਕੋਈ ਪਾਲਿਸੀਆਂ ਨਵੀਆਂ ਕੱਢੋ, ਅਸੀਂ ਆਹ ਕਰ ਰਹੇ ਆ, ਕੋਈ ਨਵੀਂ ਚੀਜ਼ ਲਿਆਓ, ਕੋਈ ਨਵਾਂ ਰੂਲ ਲੈ ਕੇ ਆਓ, ਕੋਈ ਹੋਰ ਚੀਜ਼ਾਂ ਨੂੰ ਨਿਚੋੜੋ। ਕੀ ਹੈ ਵੀ ਸਾਡੇ ਕੋਲ MLA ਕਿੰਨੇ ਹੈਗੇ ਅੱਜ ਦੱਸੋ ਜੀ, ਅਸੀਂ ਮੈਜੋਰਟੀ ਸਾਬਤ ਪੂਰੀ ਕਰਨੀ, ਦੱਸ ਕਿਹੜੇ ਕੰਮਾਂ 'ਚ ਖਵਾਮੋ ਐਵੇਂ ਨਿਆਣਿਆਂ ਲੱਗੇ ਕਰਨ। ਅਮਲੀਆ ਸਮੋਸੇ ਨੇ ਅੱਜ ਤਾਏ ਨੇ ਵੀ ਕਾਫੀ ਵੱਡਾ ਤਬਸਰਾ ਕਰਤਾ, ਤੇ ਸੁਲੱਖਣ ਵੀ ਤੈਨੂੰ ਪਤਾ ਬਾਹਰ ਅੰਦਰ ਜਾਂਦਾ, ਇਹਨੂੰ ਵੀ ਪਤਾ ਆ। ਮੈਨੂੰ ਇਹਦੇ ਵਿੱਚ ਨਾ ਦੋ ਗੱਲਾਂ ਲੱਭੀਆਂ। ਇਹਦੇ ਵਿੱਚ ਲੱਭ ਗਈਆਂ ਆ ਮਾਰ ਵਾਲੇ ਕੇਸ, CM ਵਾਲੇ ਕੇਸ 'ਚ ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਕੁਝ ਗਾਹ ਕੁਝ ਲੱਭਣਾ ਆ, ਨਾਲੇ ਦੋ ਲੱਭੀਆਂ ਪੈਣੀਆਂ ਗੱਲਾਂ। ਅੱਛਾ, ਤੇ ਇੱਕ ਮੈਂ ਹੋਰ ਬੜੀ ਪਤਾ ਦੀ ਗੱਲ ਵਿੱਚੋਂ ਲੱਭ ਲਈ ਆ। ਲੱਭ ਲਈ, ਵਾਹ। ਪੜਿਆ ਲਿਖਿਆ ਅਕਸਰ। ਹਾਂ, ਬੰਦੇ ਇਸ ਕੇਸ ਦੇ ਵਿੱਚ ਦੋ ਚੁੱਪ ਰਹੇ ਆ। ਚੁੱਪ ਰਹੇ, ਇੱਕ ਤਾਂ ਕੇਂਦਰ ਚੁੱਪ ਰਹੀ ਆ, ਇੱਕ ਸਾਡਾ ਤਾਇਆ ਚੁੱਪ ਰਿਹਾ। ਇਹਨੂੰ ਸਮਝ ਮੈਨੂੰ ਸ਼ੱਕ ਪੈਂਦੀ ਆ, ਇਹਦਾ ਹਾੜਾ ਲਾਇਆ ਸਲਖਣਾ। ਇਹਦੇ ਨਾ ਪੁਰਾਣੇ ਰਿਕਾਰਡ ਨਹੀਂ ਸੁਣਦੇ ਪੱਥਰ ਤੇ 78 ਵਾਲੇ, ਇਹ ਘੁੰਮੀ ਜਾਂਦੇ ਜਦੋਂ ਬੜੇ ਕਰੈਕ ਕੋਈ ਆ ਜਾਣਾ, ਉਹ ਬਾਰ ਉੱਥੇ ਚੱਲੀ ਜਾਂਦੇ ਸੀ, ਉਹ ਹਾਰੇ ਦਾ। ਤੂੰ ਸੱਤ 'ਚ ਬੈਠਾ, ਕੋਈ ਚੱਜ ਦੀ ਗੱਲ ਕਰ, ਇਹਦੀ ਸੂਈ ਮੇਥੇ ਡਿਗਰੀ ਨਹੀਂ, ਦੱਸ ਮਾਰੀ ਧੜ। ਲੈ ਵੀ ਸਲਖਣਾ, ਹਾਂ ਮੈਨੂੰ ਲੱਗਦਾ ਵਧੀਆ ਗੱਲ ਹੋ ਗਈ ਕਿ ਜਿਹੜੀ ਕਹਿੰਦੇ ਹਰਿਆਣੇ ਵਾਲਿਆਂ ਨੇ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ ਆ। ਇੱਕੋ ਗੱਲ ਆ ਵੀ ਕਹਿੰਦੇ ਦਾਦੂਵਾਲ ਨੂੰ ਪ੍ਰਧਾਨ ਚੁਣ ਲਿਆ, ਉੱਥੇ ਬਾਹਲੇ ਲੋਕੀ ਖੁਸ਼ ਨਹੀਂ। ਤੇਰਾ ਕੀ ਖਿਆਲ ਆ? ਇਹ ਤਾਂ ਏਦਾਂ ਆ ਗੱਲ ਵੀ ਖੁਸ਼ ਆਪਣੇ ਵਾਲੇ ਪੰਜਾਬ ਵਾਲੇ ਬੰਦੇ ਨਹੀਂ ਗੇ ਨਾ, ਹਰਿਆਣੇ ਵਾਲੇ ਬੰਦੇ ਉੱਤੇ ਖੁਸ਼ ਆ। ਜੇ ਉਹ ਖੁਸ਼ ਨੇ ਹਰਿਆਣੇ ਵਾਲੇ, ਤੇ ਉਹਨਾਂ ਨੇ ਤਾਂ ਹੀ ਉਹਨੂੰ ਪ੍ਰਧਾਨ ਬਣਾਇਆ। ਹਾਂ, ਗੱਲ ਇਹ ਆ। ਉਦਾਂ ਵੀ ਬਾਦਲ ਨੇ ਗੱਲ ਹਜਮ ਨਹੀਂ ਹੁੰਦੀ ਨਾ, ਉਹ ਚਾਹੁੰਦੇ ਨਹੀਂ ਕਿ ਬੱਕਰੀਆਂ ਦੀਆਂ ਬਣ ਜਾਣ, ਕੋਈ ਸਾਡਾ ਬੋਲ ਬਾਲਾ ਨਹੀਂ ਰਹਿਣਾ। ਇਹ ਤਾਂ ਤਾਇਆ ਅਸੀਂ ਤਾਂ ਇਹ ਚੱਲ ਛੋਟੇ ਆ, ਮੇਰੇ ਇਹਦਾ ਤੈਨੂੰ ਬੜਾ ਪਤਾ ਇਹਦੇ ਬਾਰੇ ਤਾਂ, ਹੈਨਾ? ਪਤਾ ਤਾਂ ਹੈਗਾ। ਗੱਲ ਏਦਾਂ ਵੀ ਜਦੋਂ ਸਾਡੇ ਸਮੇਂ ਸੀ ਨਾ, ਅਕਾਲੀ ਪਾਰਟੀ ਇੱਕ ਬਹੁਤ ਸਾਫ਼ ਸੁਥਰੀ ਪਾਰਟੀ ਸੀ। ਜਦ ਤੋਂ ਬਾਦਲ ਹੋਣੀ ਆਏ ਆ, ਮੈਂ ਨਹੀਂ ਕਹਿੰਦਾ ਕੋਈ ਗੱਲ ਕੀਤਾ ਉਹਨਾਂ ਨੇ, ਪਰ ਗੱਲ ਇਹ ਆ ਕਿ ਕਿੰਨਾ ਚਿਰ ਹੋ ਗਿਆ ਚੋਣਾਂ ਹੀ ਨਹੀਂ ਹੋਈਆਂ ਲੰਬੜਾ।
ਚੋਣਾਂ ਤੋਂ 2-4 ਸਾਲਾਂ ਬਾਅਦ ਜਿੰਨਾ ਵੀ ਸਮਾਂ ਉਹ ਹੋਣੀਆਂ ਚਾਹੀਦੀਆਂ ਨਾ। ਇਹ ਤੀਜੇ ਦਿਨ ਬਹਾਨਾ ਬਣਾ ਲੈਂਦੇ ਆ ਵੀ ਉਹ ਹਜੇ ਉਹ ਸਹਿਜਧਾਰੀ ਸਿੱਖਾਂ ਦਾ ਕੰਮ ਨਹੀਂ ਹੁੰਦਾ, ਉਹਦੇ ਬਾਰੇ ਕੋਈ ਨਹੀਂ ਪਤਾ ਲੱਗਦਾ। ਪਰ ਇਹਨੂੰ ਇਲੈਕਸ਼ਨ ਜ਼ਰੂਰ ਕਰਾਉਣੇ ਚਾਹੀਦੇ ਆ। ਜਿਹੜਾ ਇਲੈਕਸ਼ਨ ਤੇ ਬਣ ਜਾਂਦਾ, ਸਾਡੇ ਲੋਕਾਂ ਨੂੰ ਆਦਤ ਵੀ ਆ, ਜਿਹੜਾ ਮੋਹਰੇ ਆ ਜਾਂਦਾ ਨਾ ਉਹ ਮੁੜ ਕੇ ਹਟਣ ਦਾ ਨਾਂ ਨਹੀਂ ਲੈਂਦਾ। ਉਹ ਇਲੈਕਸ਼ਨ ਹੀ ਕਰਾਉਣਾ ਚਾਹੁੰਦਾ ਫਿਰ ਦੂਜਾ ਨਾ ਕੇ ਬਣ ਜਾਵੇ। ਹੁਣ ਇਹ ਗੱਲ ਕਰਕੇ ਉਹਨਾਂ ਬਣਾ ਲਈ ਕਮੇਟੀ। ਪਰ ਇਹ ਹੁਣ ਏਦਾਂ ਹੋਣਾ ਵੀ ਸੀਗਾ ਨਾਲੇ, ਕਿਉਂਕਿ ਜਦੋਂ ਹੁਣ ਜਿਹੜੇ ਇਤਿਹਾਸਕ ਗੁਰਦੁਆਰੇ ਆਪਣੇ ਹਰਿਆਣੇ 'ਚ ਨੇ, ਜਦੋਂ ਸਾਰਾ ਦੇਖ ਰੇਖ ਇਹ ਕਰਦੀ ਆ ਕਮੇਟੀ, ਕਹਿਣ ਤੋਂ ਭਾਵ ਜਿਹੜਾ ਗੋਲਕਾਂ ਦਾ ਚੜਾਵਾ ਹੁੰਦਾ ਉਹ ਸਾਰਾ ਇਹ ਲੈ ਆਉਂਦੇ ਸੀਗੇ। ਪਰ ਜਿਹੜੇ ਉਹਨਾਂ ਦੇ ਖਰਚੇ ਵੀ ਤਾਂ ਹੁੰਦੇ ਆ ਨਾ, ਖਰਚੇ ਜਦੋਂ ਹਰਿਆਣੇ ਵਾਲੇ ਜਾਂਦੇ ਸੀ ਤੇ ਇਹ ਉਹਨਾਂ ਨੂੰ ਮੰਗਤੇ ਕਹਿ ਕੇ ਲੰਬੜਾ ਕਹਿੰਦੇ ਹੁੰਦੇ ਸੀ, ਮੰਗਤੇ ਆ ਗਏ ਹਰਿਆਣੇ ਦੇ। ਅੱਛਾ, ਹਾਂ ਮੈਂ ਨਹੀਂ ਸੁਣਿਆ। ਹਾਂ, ਇਹ ਗੱਲਾਂ ਹੈਗੀਆਂ ਜੀ। ਹਾਂ, ਇਹ ਗੱਲਾਂ ਤੇ ਉਹ ਫਿਰ ਤੁਹਾਨੂੰ ਪਤਾ ਉਹਨਾਂ ਨੇ ਕਹਿਣਾ ਵੀ ਮੰਗਤੇ ਕਿਉਂ ਹੋ ਗਿਆ ਨਾ, ਵੀ ਸਾਰੇ ਬਾਬੇ ਨਾਨਕ ਦੇ ਸਿੱਖ ਆ, ਕਿੱਦਾਂ ਹੋ ਗਏ। ਤੇ ਉਹਨਾਂ ਨੇ ਫਿਰ ਉੱਥੋਂ ਅੱਕ ਕੇ ਫਿਰ ਉਹਨਾਂ ਨੇ ਡਿਸੀਜਨ ਲਿਆ ਸੀਗਾ। ਹੁਣ ਤੇ ਏਦਾਂ ਹੋ ਗਏ, ਵੱਖਰੇ ਵੱਖਰੇ ਹੋ ਗਏ ਸਾਰੇ। ਦਿੱਲੀ ਵਾਲੇ ਅੱਡ ਹੋ ਗਏ, ਹਰਿਆਣੇ ਵਾਲੇ ਅੱਡ ਹੋ ਗਏ, ਪੰਜਾਬ ਵਾਲੇ ਅੱਡ ਹੋ ਗਏ, ਬਾਕੀ ਤਾਕਤ ਉਹ ਵੀ ਏਦਾਂ ਹੋ ਜਾਣਗੇ ਅੱਡ ਵੱਖਰੇ ਵੱਖਰੇ। ਹਾਂ, ਤੇ ਉਹਨਾਂ ਨੇ ਹੁੱਡਾ ਆਪਣਾ ਸੀਐਮ ਹੁੱਡਾ ਸੀਗਾ ਹਰਿਆਣੇ ਦਾ, ਉਦੋਂ ਉਹਨਾਂ ਨੇ ਮਤਲਬ ਉਹਨੇ ਕਰੀ ਸੀ ਹੈਲਪ ਇਹਨਾਂ ਦੀ। ਤੇ ਹੁਣ ਚਲੋ ਖੱਟੜ ਆ, ਤੇ ਕਹਿ ਲਓ ਹੁਣ ਇੱਧਰ ਜੇ ਬਾਦਲ ਗਿਆ ਦੀ ਨਾ ਵਿਗੜਦੀ ਬੀਜੇਪੀ ਵਾਲਿਆਂ ਨਾਲ, ਫਿਰ ਸ਼ਾਇਦ ਜੇ ਫੈਸਲਾ ਇੰਨੀ ਛੇਤੀ ਨਾ ਆਉਂਦਾ, ਵੀ ਹੋਰ ਲਮਕਦਾ ਰਹਿੰਦਾ ਕੋਰਟਾਂ ਦੇ ਵਿੱਚ। ਪਰ ਇੱਧਰ ਇਹਨਾਂ ਦੀ ਹੁਣ ਆਪਸ ਥੋੜੀ ਮਤਲਬ ਉਹ ਪਹਿਲਾਂ ਉਦੋਂ ਮੈਂ ਹੋ ਗਈ, ਆਹੋ ਘੱਟ ਫੁੱਟ ਪੈ ਗਈ, ਰਿਸ਼ਤਾ ਨਹੀਂ ਰਿਹਾ ਤੇ ਉਹ ਫਿਰ ਉਧਰੋਂ ਡਿਸੀਜਨ ਵੀ ਆ ਗਿਆ। ਬੜੇ ਖੁਸ਼ ਨੇ ਹਰਿਆਣਾ। ਕੀ ਫਾਇਦਾ ਹੋ ਗਿਆ? ਨੁਕਸਾਨ ਤਾਂ ਹੁਣ ਸੁਲੱਖਣੀ ਦੱਸੂਗਾ, ਜਾਮੜੀ ਨੂੰ ਵੀ ਨੁਕਸਾਨ ਬਾਅਦ ਪਤਾ ਭੁੱਕੀ ਪੱਕੀ ਇਹ ਵੀ ਚੱਕਦਾ ਰਹਿੰਦਾ। ਇਹ ਪਾਰਟੀਆਂ ਬੂਟੇ ਵਾਲੇ ਦੇ ਦੂ ਜਾਂਦੇ ਇਹਨੂੰ। ਜੇ ਹੁਣ ਸੂਬਿਆਂ ਦੇ ਵਿੱਚ ਅਲੱਗ-ਅਲੱਗ ਇਹ ਕਮੇਟੀਆਂ ਬਣ ਜਾਣਗੀਆਂ, ਇੱਕ ਤਾਂ ਕਮੇਟੀਆਂ ਬਣ ਜਾਊ ਟਾਈਮ ਨਾਲ, ਇੱਕ ਵਾਰ ਚੋਣਾਂ ਛੇਤੀ ਹੋ ਜਾਇਆ ਕਰੂਗੀ ਮੈਨੂੰ ਲੱਗਦਾ। ਪਰ ਜਿੱਦਾਂ ਮਰਜ਼ੀ ਬਣ ਜਾਣ, ਹਰ ਇੱਕ ਸਟੇਟ 'ਚ ਵੱਖਰੀ ਬਣ ਜਾ ਸੁਲੱਖਣਾ, ਪਰ ਮੈਂ ਕਹਿੰਦਾ ਫਿਰ ਵੀ ਕੋਈ ਉੱਪਰ ਇੱਕ ਅੰਬਰੇਲਾ ਇੱਕ ਚਾਹੀਦੀ ਆ। ਇਹ ਬਸ ਇਹੋ ਗੱਲ ਤਾਂ ਹੈ, ਮਤਲਬ ਇੱਕ ਕੁੰਡਾ ਚਾਹੀਦਾ ਜਿੱਥੇ ਮਤਲਬ ਇੱਕ ਪ੍ਰੋਪਰ ਹੋਵੇ ਕੁੰਡਾ, ਉੱਪਰੋਂ ਵੀ ਸਾਰਾ ਉਹ ਸਾਰਿਆਂ ਚੋਂ ਲੈ ਕੇ ਜਿੰਨੀਆਂ ਕਮੇਟੀਆਂ ਬਣ ਗਈਆਂ ਗੱਲ ਹਰਿਆਣਾ ਆਪਣੀ ਦਿੱਲੀ 'ਚ ਬਣ ਗਈ, ਹਰਿਆਣੇ 'ਚ ਬਣ ਗਈ, ਕਿਉਂ ਵਾਲੀਆ ਤੇ ਆਪਣੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੋ ਗਈ। ਬਿਲਕੁਲ, ਜੇ 3 ਜਾਂ 4 ਜਾਂ 5 ਬਣ ਜਾਂਦੀਆਂ, ਇਹਨਾਂ ਸਾਰਿਆਂ ਵਿੱਚੋਂ ਇੱਕ ਇੱਕ ਲੈ ਕੇ ਉੱਪਰ ਕਮੇਟੀ ਬਣਾ ਦੋ। ਬਿਲਕੁਲ ਹਨਾ, ਉਹ ਜਦੋਂ ਹੁਣ ਹੈ ਹੀ ਆ, ਮੰਨ ਲਓ ਇਹ ਹੁਣ ਤੱਕ ਤੇ ਇਹਨਾਂ ਦਾ ਦਬਦਬਾ ਆ ਬਾਦਲਾਂ ਦਾ। ਪਰ ਜੇ ਹੁਣ ਮੰਨ ਲਓ ਗਾਂ ਵੋਟਾਂ ਪੈਂਦੀਆਂ ਤੇ ਇਹਨਾਂ ਦੇ ਦਬਦਬੇ ਚੋਂ ਸਾਰਾ ਕੁਝ ਬਾਹਰ ਆ ਜਾਂਦਾ ਹੈ। ਜੇ ਉੱਥੇ ਨਵੀਂ ਕਮੇਟੀ ਚੁਣੀ ਜਾਂਦੀ ਆ, ਅੰਮ੍ਰਿਤਸਰ ਆਪਣੇ ਸ਼੍ਰੋਮਣੀ ਕਮੇਟੀ ਜਿਹੜੀ ਉਹ ਨਵੀਂ ਚੁਣੀ ਜਾਂਦੀ ਆ, ਤੇ ਹੋ ਸਕਦਾ ਚੰਗੇ ਬੰਦੇ ਉਹਨੂੰ ਚੰਗਾ ਪ੍ਰਬੰਧ ਕਰਨ, ਤੇ ਜਿਹੜੇ ਸਾਰੇ ਰਾਜਾਂ ਵਾਲੇ ਆਪਣੇ ਸਟੇਟਾਂ ਵਾਲੇ ਆਪਣੀ ਆਪਣੀ ਕਮੇਟੀ ਬਣਾ ਲੈਣ। ਪਰ ਚੱਲਣਾ ਧੁਰਾ ਇੱਕ ਹੋਣਾ ਚਾਹੀਦਾ, ਅੰਮ੍ਰਿਤਸਰ ਤੋਂ ਉੱਥੋਂ ਦਰਬਾਰ ਸਾਹਿਬ ਤੋਂ ਚੱਲਣਾ, ਅਕਾਲ ਤਖਤ ਤੋਂ ਸਾਰੇ ਹੁਕਮਨਾਮੇ ਜਾਰੀ ਹੋਣੇ ਚਾਹੀਦੇ ਆ, ਉੱਥੋਂ ਹੀ ਚੱਲਣਾ ਚਾਹੀਦਾ। ਬਾਕੀ ਰਾਜਾਂ 'ਚ ਤਾਂ ਮੈਨੂੰ ਲੱਗਦਾ ਕੁਝ ਹੋ ਜਾਊਗਾ, ਹਿਮਾਚਲ 'ਚ ਵੀ ਹੋ ਜਾਊਗਾ ਕਮੇਟੀਆਂ ਦਾ ਕੁਝ, ਤੇ ਹਰਿਆਣੇ 'ਚ ਵੀ ਹੋ ਜਾਊਗਾ। ਬਾਕੀ ਆਪਣਾ ਸੁਲੱਖਣ ਹਰਿਆਣੇ 'ਚ ਜ਼ਿਆਦਾ ਤੁਰਿਆ ਫਿਰਦਾ ਤੇ ਉਧਰਲਾ ਜ਼ਿਆਦਾ ਗੱਲ ਕਰਦਾ। ਆਹ ਪਾਣੀ ਉੱਥੇ ਦਾ ਪੀਂਦਾ ਨਾ, ਪਰ ਮੈਨੂੰ ਤੈਨੂੰ ਇਹ ਨਹੀਂ ਪਤਾ ਭੇਜਿਆ ਸੀ ਪਾਣੀ ਦੱਬਿਆ ਸਾਡਾ ਇਹਨੇ। ਪਰ ਮੈਨੂੰ ਲੱਗਦਾ ਵੀ ਜਿਹੋ ਜਿਹੀ ਗਾਲੀ ਗਲੋਚ ਚੱਲਦੀ ਪਈ ਆ ਆਪਣੇ ਇੱਥੇ ਆਪਣੇ ਸੂਬੇ 'ਚ, ਖਾਸ ਕਰਕੇ ਜਿਹੜੀਆਂ ਗੁਰਦੁਆਰੇ ਦੀਆਂ ਵਾਰਤਾਂ ਆ, ਤਲਵਾਰਾਂ ਕੱਢ ਲੈਂਦੇ ਆ, ਮਾਵਾਂ ਭੈਣ ਦੀ ਗਾਲਾਂ ਤੱਕ ਉੱਤਰ ਆਉਂਦੇ ਆ, ਮੈਨੂੰ ਲੱਗਦਾ ਇਹ ਖਾਣੀ ਸੈੱਟ ਨਹੀਂ ਬੈਠਣੀ। ਇਹ ਜਿਹੜਾ ਗਾਲਾਂ ਵਾਲਾ ਕੰਮ ਆ ਨਾ, ਇਹ ਬੜਾ ਵੱਡਾ ਮੁੱਦਾ ਬਣ ਗਿਆ। ਮੈਨੂੰ ਇੱਕ ਗੱਲ ਦੀ ਨਹੀਂ ਸਮਝ ਪੈਂਦੀ, ਇਹਨਾਂ ਕੋਲ ਗੁਰਦੁਆਰਾ ਨਹੀਂ ਸਾਂਭ ਹੁੰਦਾ, ਕੱਲ ਨੂੰ ਖਾਲਿਸਤਾਨ ਬਣ ਜਾਂਦਾ, ਸਾਂਭ ਲੈਣਗੇ। ਉਹਦੇ ਵਿਚਾਰਾ ਢੱਡਰੀਆਂ ਵਾਲਾ ਕਹਿੰਦਾ ਨਹੀਂ ਹੁੰਦਾ ਵੀ ਜਦੋਂ ਖਾਲਿਸਤਾਨ ਬਣ ਗਿਆ ਸਭ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਦਬਾਲਣਾ। ਇਹਨਾਂ ਨੇ ਤੈਨੂੰ ਪਤਾ ਹੁਣ ਲੰਮਣ ਕਾਹਦੇ ਗਾਲਾਂ ਦੀ ਗੱਲ ਕਰੀ ਜਾਂਦਾ? ਕਾਹਤੋਂ ਕਰਦਾ? ਉਹ ਦਾਇਆ ਪਰਸੋਂ ਕੀ ਗੱਲ, ਉਹ ਕੁੱਤਾ ਨੀ ਉਹ ਗੱਡੀ ਪੂੰਛ ਵਾਲਾ ਨਾ ਮੋੜ ਤੇ ਬੈਠਾ ਹੁੰਦਾ, ਆਹੋ ਸਾਰਿਆਂ ਨੂੰ ਪੈਂਦਾ ਜਿਹੜਾ, ਉਦੋਂ ਲੰਬਰ ਦੇਖ ਲਿਆ ਉਹਨੇ, ਆਇਆ ਨੱਡਾ ਨੱਡਾ ਪਹਿਲਾਂ ਤੇ ਪਤਾ ਨੀ ਉਹਦੇ ਦਿਮਾਗ 'ਚ ਕੀ ਹੈ ਕੀ ਨਹੀਂ, ਜਿੱਦਾਂ ਸਾਰੇ ਲੱਤ ਫੜ ਲੈਂਦਾ, ਇਹਨੂੰ ਗੰਦੀਆਂ ਗਾਲਾਂ ਕੱਢੀਆਂ ਡਾਇਆ, ਕੁੱਤਾ ਗਾਲਾਂ ਕੱਢ ਗਿਆ, ਉਹ ਵੀ ਗੰਦੀਆਂ ਡਾਇਆ। ਤੇ ਮੈਂ ਕਿਹਾ ਮੇਤੋਂ ਨਹੀਂ ਸੁਣੋ ਜਾਂ ਭਰਾਵਾ, ਮੈਂ ਚੱਲ ਗਿਆ। ਇਹਨੂੰ ਕੀ ਪੜਾਇਆ? ਜਿਹੜੀਆਂ ਹੈਗੀਆਂ ਗਾਲਾਂ, ਹੁਣ ਉਹਨੂੰ ਗੰਦਾ ਮੋਰੇ ਜੂੜ ਸ਼ਬਦ ਲਾਉਣਾ ਸੀ, ਕੁੱਤੇ ਯਾਰ ਪੜਦੇ ਹੁੰਦੇ ਆ। ਖਾਧੀ ਪੀਤੀ 'ਚ ਪਤਾ ਨੀ ਤੂੰ ਕੀ ਕੁਛ ਕਰਦਾ ਰਹਿਣਾ। ਨਹੀਂ ਤੂੰ ਮੈਨੇ ਨਵੇਂ ਗੰਦੀਆਂ ਗਾਲਾਂ ਲੈਂਦੇ ਨਾ, ਕੀ ਸੰਬੰਧ ਆ ਮੈਨੂੰ? ਮੈਨੂੰ ਤਾਂ ਚੱਲ ਕੁੱਤਾ ਹੀ ਕੱਢ ਗਿਆ ਗਾਲਾਂ, ਠੀਕ ਹੈ। ਮੈਨੂੰ ਤਾਂ ਘਰ ਵੀ ਪੈਂਦੀ ਰਹਿੰਦੀ ਹੈ, ਹੁੰਦੀ ਹੈ ਇਹਦੇ ਲਈ ਤਾਂ ਗਾਲਾਂ ਦਾ ਇਹ ਮਿੱਠੀਆਂ ਚੀਜ਼ਾਂ, ਜਿਹੜਾ ਹੁਣ ਸਾਡੇ ਸਮਾਜ ਦਾ ਬੇੜਾ ਗਰਕ ਹੋਇਆ ਆ। ਅੱਗੇ ਤਾਂ ਗਾਲਾਂ ਹੁੰਦਾ ਸੀਗਾ ਵੀ ਇਹ ਨਾ ਬੰਦਿਆਂ ਦੇ ਪੱਲੇ ਆਉਣੀਆਂ, ਵੀ ਬੰਦੇ ਗਾਲਾਂ ਕੱਢਦੇ ਆ ਜੀ, ਇਹ ਘਟੀਆ ਸ਼ਬਦ ਬੋਲਦੇ ਆ, ਜਾਂ ਔਰਤਾਂ ਨੂੰ ਮੂਹਰੇ ਰੱਖ ਕੇ ਗਾਲਾਂ ਬਣਾਉਂਦੇ ਆ। ਬੇੜਾ ਗਰਕ ਹੋ ਗਿਆ ਸਾਡੇ ਸਮਾਜ ਦਾ, ਸਾਡੇ ਦੇਸ਼ ਦਾ ਬੇੜਾ ਗਰਕ ਹੋ ਗਿਆ ਆ। ਕੁੜੀਆਂ ਗਾਲਾਂ ਕੱਢਦੀਆਂ, ਕੁੜੀਆਂ ਤਾਂ ਮੈਂ ਕਹਿੰਦਾ ਇਹਦਾ ਹੈਰਾਨ ਆ, ਕੁੜੀਆਂ ਤਾਂ ਸੁਲੱਖਣਾ, ਮੁੰਡਿਆਂ ਨੂੰ ਵੀ ਗਾਲਾਂ ਕੱਢਣ ਲੱਗੀਆਂ। ਆਹ ਦਿੱਲੀ ਹੋਇਆ, ਨੋਇਡਾ ਲਾਗੇ ਕੇਸ ਨਹੀਂ ਹੋਇਆ, ਉਹ ਇੱਕ ਬੁੜੀ ਜਿਹੜੀ ਆ
ਉਹ ਰਹਿੰਦੀ ਆਪਣੇ ਜਿਹੜੇ ਹੁੰਦੀ ਆ ਕੀ ਸਾਡੇ ਨੂੰ ਸੁਸਾਇਟੀ ਵਾਲੇ ਸੋਸਾਇਟੀ ਉਹ ਕਲੋਨੀ ਵਾਚਮੈਨ ਜਿਹੜਾ ਆਹੋ ਉਹਨੂੰ ਭਰਾਵਾ ਨਾਲ ਝਵੇੜਾ ਮਾਰ ਜਾਂਦੀ ਹੈ, ਗਾਲਾਂ ਕੱਢ ਜਾਂਦੀ ਦਾ ਧੋਨਾ ਫਰਾ ਕਿਤੇ ਦਾ ਇਹ ਮਤਲਬ ਤਾਂ ਨਹੀਂ ਹੁਣ ਜਿਵੇਂ ਕਹਿੰਦੇ ਵੀ ਔਰਤਾਂ ਕਿਸੇ ਕੰਮ 'ਚ ਪਿੱਛੇ ਨਹੀਂ ਰਹਿਣੀਆਂ ਚਾਹੀਦੀਆਂ ਕਹਿੰਦੀਆਂ ਹੁਣ ਵੀ ਹੁਣ ਗਾਲਾਂ ਵਾਲੀ ਤਾਂ ਗੱਲ ਇਹ ਵੀ ਇਹ ਹੁਣ ਕਿਸੇ ਵੈਸੇ ਸਾਡੇ ਸਮਾਜ ਦਾ ਹਿੱਸਾ ਤਾਂ ਹੈ ਨਹੀਂ, ਨਾ ਸਾਨੂੰ ਇਹ ਸਕੂਲੇ ਪੜ੍ਹਾਈਆਂ ਜਾਂਦੀਆਂ, ਨਾ ਕਿਤੇ ਇਹਨਾਂ ਦੇ ਸਬਜੈਕਟ ਲੱਗਦੇ ਆ। ਹੁਣ ਤੁਸੀਂ ਉਹ ਨੋਇਡਾ ਸੁਸਾਇਟੀ ਦੀ ਗੱਲ ਕਰਨ ਡਿਆ, ਹੁਣ ਪਿੱਛੇ ਜੇ ਗੁਰਦੁਆਰੇ ਕਿਰਪਾਨਾਂ ਚੱਲੀਆਂ, ਉੱਥੇ ਉਹਨਾਂ ਨੇ ਗੰਦੀਆਂ ਗਾਲਾਂ ਕੱਢੀਆਂ, ਉੱਥੇ ਬੀਬੀਆਂ ਸੀਗੀਆਂ, ਠੀਕ ਹੈ। ਆ ਹੁਣ ਇੱਕ ਸਕੂਲ ਦੀ ਆ ਲੰਬੜਾ ਕਿੱਥੋਂ ਦੀ ਖਬਰ ਆ ਉਹ ਮੈਂ ਅਖਬਾਰ ਪੜ੍ਹਦਾ ਰਹਿਣਾ ਨਾ, ਕਾਨਪੁਰ ਦਾ ਸਕੂਲ ਆ, ਉਹ ਚ ਬੱਚੇ ਨਾਲੇ ਲੜਦੀਆਂ ਨਾਲੇ ਗੁੱਤਾਂ ਪੜਦੀਆਂ ਨਾਲੇ ਚਪੇੜਾਂ ਛੱਡਦੀਆਂ ਤੇ ਨਾਲੇ ਗਾਲਾਂ। ਤੁਸੀਂ ਹਿਸਾਬ ਲਾ ਲਓ ਵੀ ਸਰਵੇਖਣ ਜਿਹੜਾ ਵਾਰਡ ਦਾ ਸਰਵੇਖਣ ਆਇਆ ਆ, ਕਹਿੰਦੇ 90% ਜਿਹੜੀਆਂ ਗਾਲਾਂ ਨਾ ਔਰਤਾਂ ਦੇ ਨਾਲ ਸੰਬੰਧਿਤ ਆ ਤੇ ਉਹਨਾਂ ਦੇ ਖਾਸ ਅੰਗਾਂ ਦੇ ਨਾਲ ਸੰਬੰਧਿਤ ਆ। ਉੱਥੇ ਕਹਿੰਦੇ ਉਂਗਲਾਂ ਰੱਖ ਕੇ ਗਾਲ ਕੱਢਦੇ ਬੇਟਾ ਰੱਖਿਆ ਪਿਆ। ਕੁੜੀਆਂ ਕੱਢਦੀਆਂ ਕਿ ਬੰਦੇ ਕੱਢਦੇ ਆ? ਕੁੜੀਆਂ ਦੇ ਉੱਪਰ ਦੋਸ਼ ਆ ਜੀ, ਕੁੜੀਆਂ ਹੋਣੇ ਸਭ ਕੁੜੀਆਂ ਜ਼ਿਆਦਾ ਕੱਢਦੀਆਂ। ਉਹਨਾਂ ਨੇ ਸਰਵੇਖਣ ਦੇ ਵਿੱਚ ਸੁਲੱਖਣਾ, ਤੂੰ ਤਾਂ ਹੁਣ ਪੜ੍ਹਿਆ ਲਿਖਿਆ ਆ, ਤੂੰ ਘੱਟ ਪਰ ਬੋਲਦੇ ਨਾ ਬੱਚਿਆਂ ਦੇ ਉੱਪਰ, ਮੈਂ ਨਿਗਾਹ ਰੱਖਦਾ। ਕਹਿੰਦੇ ਇਹਨੂੰ ਨਾ ਸਟੇਟਸ ਸਿੰਬਲ ਬਣਾ ਲਿਆ ਆ ਕੁੜੀਆਂ ਨੇ ਦੀ ਗਾਂ ਕੱਢਣੀ ਕਿ ਅਸੀਂ ਵੀ ਨਾ ਮਰਦਾਂ ਦੇ ਬਰਾਬਰ ਇਹ ਖੜ ਸਕਦੀਆਂ ਇਸ ਵਿਸ਼ੇ ਦੇ ਵਿੱਚ ਵੀ। ਦੱਸੋ ਜੀ ਕਿੱਡੀ ਸਿਆਣਪ ਦੀ ਗੱਲ ਹੈ। ਆਓ ਪਰ ਆਪਾਂ ਫਿਰ ਵੀ ਸਾਰੀਆਂ ਕੁੜੀਆਂ ਨੂੰ ਨਹੀਂ ਆਪਾਂ ਇੱਥੇ ਕਹਿ ਨਹੀਂ ਸਾਰੀਆਂ ਤਾਂ ਨਹੀਂ, ਹਾਂ ਪਰ ਹਾਂ ਸਾਰਾ ਵੀ ਕੋਈ ਵੀ ਨਹੀਂ ਹੁੰਦਾ ਕਿਸੇ ਚੀਜ਼ ਵੀ ਨਹੀਂ। ਪਰ ਇਹ ਲੰਬੜਾ ਇਹ ਤਾਂ ਹੈ ਹੀ ਆ ਬਹੁਤਾਤ ਵਿਸ਼ੇ 'ਚ ਇਹ ਹੁਣ ਹੋ ਰਿਹਾ। ਮਤਲਬ ਹੁਣ ਜਿਹੜੇ ਬੱਚੇ ਬਾਹਰ ਪੜਨ ਚਲ ਜਾਂਦੇ ਘਰੋਂ, ਮਾਪਿਆਂ ਦੀ ਅੱਖਾਂ ਤੋਂ ਓਹਲੇ ਹੋ ਜਾਂਦੇ ਆ, ਉਹ ਫਿਰ ਪਤਾ ਨਹੀਂ ਬਾਹਰ ਕੀ ਕਰਦੇ, ਕਿੱਦਾਂ ਕਿਹੜੇ ਕਿੱਦਾਂ ਦੇ ਮਾਹੌਲ 'ਚ ਰਹਿੰਦੇ ਆ, ਕਿੱਦਾਂ ਦੀ ਸੰਗਤ ਹੋ ਜਾਂਦੀ ਹੈ ਬੱਚਿਆਂ ਦੀ, ਤੇ ਉਧਰ ਨੂੰ ਫਿਰ ਬੰਦਾ ਨਿਮਾਣ ਵੱਲ ਨੂੰ। ਮੈਂ ਸੁਲੱਖਣਾ ਆਸਟ੍ਰੇਲੀਆ ਗਿਆ ਸੀ, ਮੈਂ ਥੋੜੀ ਚਿਰ ਰਿਹਾ ਸੀ ਉਦੋਂ। ਉੱਥੇ ਮੈਂ ਬੱਸੇ ਗਿਆ 1-2 ਵਾਰੀ, ਮੈਂ ਕਿਹਾ ਚੱਲ ਬੱਸ ਝੂੜ ਕੇ ਦੇ ਲੈਨੇ ਆ। ਪਾਲੀ ਮੇਰਾ ਕਹਿੰਦਾ ਵੀ ਚੱਲ, ਤੀਜਾ ਵੀ ਚੱਲ ਤਾਂ ਤੈਨੂੰ ਬੱਸ ਝੂਟੇ ਚ ਲਾ ਕੇ ਦਿੰਦੇ। ਮੈਂ ਟ੍ਰੇਨ 'ਚ ਵੀ ਬੈਠਾ ਉੱਥੇ ਤੇ ਲਾ ਵੀ ਆਪਣੀਆਂ 2 ਕੁੜੀਆਂ ਚੜੀਆਂ, ਪੰਜਾਬਣੀ ਲੱਗਦੀਆਂ ਸੀ, ਪੰਜਾਬੀ ਗੱਲਾਂ ਕਰਦੀਆਂ ਸੀ। ਜਦੋਂ ਅੰਗਰੇਜ਼ੀ ਗੱਲਾਂ ਕਰਨ ਤੇ ਐਫ ਵਰਡ ਫਲਾਨੀਆਂ ਸੀ ਦੀਆਂ ਸਾਰੀਆਂ ਗਾਲਾਂ ਨੂੰ ਕੱਢ ਦਿੱਤੀਆਂ ਉੱਥੇ ਬੈਠੇ। ਮੈਂ ਦੇਖਿਆ, ਮੈਂ ਪਾਲੀ ਨੂੰ ਪੁੱਛਿਆ ਵੀ ਕਾਕਾ ਇਹ ਕੁੜੀਆਂ ਗਾਲਾਂ ਬੜੀਆਂ ਕਰਦੀਆਂ, ਉਹਨੂੰ ਕੋਈ ਫਰਕ ਹੀ ਨਹੀਂ। ਕਹਿੰਦਾ ਲੈ ਫਿਰ ਕੀ ਹੋਇਆ, ਇਹ ਗੱਲ ਨੋਰਮਲ ਜਿਹੀ ਆ, ਕਿੱਥੋਂ ਕਿੱਥੇ ਚੱਲ ਗਿਆ ਸੀ। ਪਰ ਆਪਾਂ ਵੀ ਲੰਬੜਾ ਜਿਹੜੀ ਗੱਲ ਕਰਦੇ ਨਾ, ਕਿ ਆਪਾਂ ਵੀ ਘਰੇ ਹੀ ਬੈਠੇ ਗੱਲ ਕਰ ਰਹੇ ਹੁੰਦੇ ਆ। ਜਿਵੇਂ ਤਾਏ ਨੇ ਐਫ ਵਰਲਡ ਵਾਲੀ ਗੱਲ ਕੀਤੀ ਆ, ਤੇ ਉਹ ਹੁਣ ਬਾਹਰ ਤਾਂ ਅਸੀਂ ਤਾਂ ਸੁਣਿਆ ਵੀ ਉਹ ਆਮ ਹੀ ਆ, ਮਤਲਬ ਉਹ ਨਾਰਮਲੀ ਗੱਲ ਕਰਦੇ ਐਫ ਵਰਡ ਯੂਜ਼ ਕਰਦੇ ਆ। ਉਹ ਘਰਦਿਆਂ ਨਾਲ ਗੱਲ ਕਰਦੇ ਪਿਆਰ ਨਾਲ ਗੱਲ ਕਰਦੇ ਵੀ ਲਫ਼ਜ਼ ਵਰਤ ਜਾਂਦੇ। ਲੰਬੜਾ ਆਪਾਂ ਨੂੰ ਵੀ ਸੋਚਣਾ ਪੈਣਾ ਜਦੋਂ ਆਪਾਂ ਘਰੇ ਗੱਲ ਕਰਦੇ ਨਾ ਕਈ ਵਾਰ ਜਵਾਕਾਂ ਨਾਲ, ਤੇ ਆਪਾਂ ਵੀ ਉਹ ਆਪਣੀ ਉਹ ਰਾਣੇ ਰਣਵੀਰ ਦੀ ਨੀ ਇੱਕ ਸਕਿੱਟ, ਉਹ ਕਹਿੰਦਾ ਮੈਂ ਤੁਰਿਆ ਜਾਂਦਾ ਸੀ ਸਾਲਾ ਤੇ ਮੇਰੇ ਨਾਲ ਮੇਰਾ ਸਾਲਾ, ਮੇਰਾ ਜੀਜਾ ਸਾਲਾ ਨਾ ਜਾਵੇ ਨਾਲ। ਉਹਦਾ ਕਹਿਣ ਤੋਂ ਭਾਵ ਇਹ ਸੀ ਵੀ ਜਿਹੜਾ ਸਾਲਾ ਸ਼ਬਦ ਆ, ਪਰ ਸਾਲਾ ਐਵੇਂ ਕਹੀ ਜਾਂਦੇ ਮਾਈਆ ਭੈਣੀ, ਆਪਾਂ ਇਹ ਸ਼ਬਦ ਉਦਾਂ ਹੀ ਯੂਜ਼ ਕਰੀ ਜਾਂਦੇ, ਘਰੇ ਬੈਠੇ ਬੱਚਿਆਂ 'ਚ ਕਰੀ ਜਾਂਦੇ ਆ। ਅੱਗੇ ਹੁੰਦਾ ਸੀ, ਮੈਨੂੰ ਪਤਾ ਹੀ ਨਹੀਂ ਲੱਗਦੀ ਇਹ ਗੱਲ ਵੀ ਆਪਾਂ ਕਦੋਂ ਇਹ ਸ਼ਬਦ ਕਹਿ ਜਾਂਦੇ ਆ। ਇੱਕ ਆਪਣੇ ਪਾਸੇ ਦਾ ਬੁੜਾ ਹੁੰਦਾ ਰਾਮਾ, ਮੈਨੂੰ ਯਾਦ ਆ, ਉਹਦਾ ਲਗੋਟੀ ਵਾਲਾ ਆਇਆ ਹੁੰਦਾ ਸੀ ਉਸ ਜ਼ਮਾਨੇ 'ਚ। ਇਹ ਗੱਲ ਹੋਣੀ ਮੈਂ ਕਿਹਾ 1955 ਦੀ, ਅੱਛਾ ਦੇ ਲਾਗੇ ਦੀ ਲਗੋਟੀ ਵਾਲਾ ਆਇਆ ਹੁੰਦਾ। ਹੁਣ ਜਦੋਂ ਬੈਠੇ ਹੋ ਨਾ ਬੁੜੀਆਂ ਗੱਡੀਆਂ ਵੀ ਰੋਟੀ ਪਾਣੀ ਵੀ ਲੈ ਕੇ ਆ ਗਈਆਂ, ਹੁਣ ਮਾਂ ਦੀ ਭੈਣ ਦੀ ਜਿਹੜੀ ਵੀ ਕਾਰ ਉਹ ਬਹੁਤ ਕੱਢਦਾ ਹੁੰਦਾ ਸੀ, ਪਰ ਥੋੜਾ ਸੀ ਕੰਮ। ਇਹ ਲੰਬੜਾ ਜਿਹੜੀ ਆਪਾਂ ਗਾਲਾਂ ਵਾਲੀ ਗੱਲ ਕਰਨ ਦੇ ਨਾ ਹੁਣ, ਇਹ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਇਹ ਆਪਾਂ ਨੂੰ ਕੋਈ ਸਬਜੈਕਟ ਤਾਂ ਲੱਗਦਾ ਨਹੀਂ, ਕੋਈ ਕਿਤੇ ਸਿਖਾਈਆਂ ਤਾਂ ਜਾਂਦੀਆਂ ਨਹੀਂ। ਇਹ ਹੁਣ ਆਪਾਂ ਨੂੰ ਹੀ ਮਤਲਬ ਧਿਆਨ ਦੇਣ ਦੀ ਲੋੜ ਹੈ। ਜਦੋਂ ਆਪਾਂ ਘਰਾਂ 'ਚ ਬੈਠੇ ਹੁੰਦੇ ਆ, ਪਰਿਵਾਰ 'ਚ ਬੈਠੇ ਹੁੰਦੇ ਆ, ਸੱਥਾਂ ਦੇ ਵਿੱਚ ਬੈਠੇ ਹੁੰਦੇ ਆ, ਜਾਂ ਜਦੋਂ ਆਪਾਂ ਬੱਚਿਆਂ ਨਾਲ ਗੱਲਾਂ ਕਰਦੇ ਆ, ਉਦੋਂ ਆਪਾਂ ਨੂੰ ਹੀ ਆਪਣੇ ਤੇ ਕੰਟਰੋਲ ਰੱਖਣਾ ਪੈਣਾ ਆ। ਤੇ ਜੇ ਆਪਾਂ ਮੰਨ ਲਓ ਆਪਣੇ ਤੋਂ ਸ਼ੁਰੂਆਤ ਕਰਾਂਗੇ ਤਾਂ ਹੀ ਆਪਾਂ ਸਮਾਜ ਦੇ ਵਿੱਚ ਸੁਧਾਰ ਕਰਨ ਦੀ ਆਪਾਂ ਉਮੀਦ ਕਰ ਸਕਦੇ ਹਾਂ। ਨਾਲੇ ਤੈਨੂੰ ਪਤਾ ਕਿ ਵੱਖਰਾ ਜਿਹਾ ਨਿਗਾਰ ਆ ਗਿਆ ਇਹ, ਸੋ ਆਪਾਂ ਨੂੰ ਲੋੜ ਹੈ ਕਿ ਆਪਾਂ ਆਪਣੇ ਤੇ ਧਿਆਨ ਦੇਈਏ। ਤਾਂ ਇਹ ਸਮਾਜਿਕ ਨਿਗਾਰ ਹੀ ਹੈ ਬਿਲਕੁਲ। ਨਾਲੇ ਤਾਂ ਜਦੋਂ ਪਹਿਲੋਂ ਗਿਆ ਵੀ ਨਿਆਣੇ ਸਕੂਲੋਂ ਤਾਂ ਸਿੱਖਦੇ ਨਹੀਂ, ਇਹ ਸਾਡੇ ਕੋਲ ਹੀ ਸਿੱਖਦੇ ਆ। ਜੇ ਅਸੀਂ ਗਾਲਾਂ ਕੱਢਾਂਗੇ ਤਾਂ ਗਾਲ ਵੀ ਕੱਢਣਗੇ, ਜੇ ਅਸੀਂ ਬੰਦ ਕਰ ਦੇਵਾਂਗੇ ਤਾਂ ਸ਼ਾਇਦ ਉਹ ਵੀ ਬੰਦ ਕਰ ਦੇ। ਬਾਕੀ ਆ ਗਾਣੇ ਵਾਲੇ ਆ, ਕੁਝ ਉਹਨਾਂ ਨਿਗਾਰ ਲੈਣ ਦਾ। ਤੇ ਗਾਣੇ ਵਾਲੇ ਚੱਲ ਮੰਨਿਆ, ਇਹ ਵੀ ਜਿਹੜੀ ਲੰਬੜਦਾਰਨੀ ਆ ਉਹ ਚ ਇੰਨਾ ਨਿਗਾਰ ਕਿਉਂ ਆਇਆ, ਉਹ ਕਿਉਂ ਗਾਲਾਂ ਕੱਢਦੀ ਆ? ਉਹ ਆਲ ਇੰਡੀਆ ਰੇਡੀਓ ਸੁਣਦੀ ਹੁੰਦੀ ਨਾ ਦੂਜੀ ਗੱਲ ਇਹ ਆ ਵੀ ਉਹ ਇਹ ਵੇਖਦੀ ਹੁੰਦੀ ਆ ਵੀ ਇਹਨੇ ਮਰਨੇ ਕਿੱਧਰ 10-10 ਪੈਨ ਟੰਗੇ ਦਾ, ਵੇਖ ਇਹਦੀ ਜੇਬ ਵੱਲ ਊੜਾ ਨਿਕਲਣਾ ਨਹੀਂ ਉਹਦਾ, ਊੜਾ ਨਿਕਲਣਾ ਸੀ ਉਹਦਾ, 10-10 ਪੈਨ ਟੰਗੀ ਫਿਰਦਾ। ਟੰਗੀ ਹੈ ਹੱਥ 'ਚ ਬੜਿਆ ਪੈਨ ਨਾ, ਉਦੋਂ ਕਚਹਿਰੀ ਜਾ ਕੇ ਗੁੱਠਾ ਲਾਉਂਦਾ, ਸਾਡਾ ਆਪਣੇ ਨੂੰ ਫੜਿਆ ਲਿਖਿਆ। ਚਲੋ ਲੰਬੜ ਤੋਂ ਪੁੱਛ ਲਓ ਅੱਜ ਵੈਸੇ ਕੱਲ ਨੂੰ ਕਿੱਧਰ ਚੱਕੀ ਫਿਰਦਾ। ਮੈਂ ਲਾਡਾ ਤੈਨੂੰ ਸਲਗਣਾ ਪੈਨ ਕਾਹਦੇ ਚੱਕੀ ਫਿਰਦਾ ਹੈ। ਅੱਛਾ ਹਾਂ, ਇਹ ਹੁਣ ਕਵਿਤਾਵਾਂ ਲਿਖਣ ਲੱਗ ਪਿਆ ਨਸ਼ਾ ਮੈਂ ਗਾਣੇ ਗੂਣੇ। ਮੈਨੂੰ ਸੁਣਾਣਾ ਡੇਲੀ ਆ ਗਈ ਨਾ ਮੇਰੇ ਕੰਨ ਕਹਿੰਦਾ ਆਪਾਂ ਮੈਨੂੰ ਲੱਗਦਾ ਨੂੰ ਘਰੋਂ ਦੇਸ਼ ਨਿਕਾਲਾ ਮਿਲਣ ਵਾਲਾ ਹੀ ਆ ਹੁਣ ਕਿਉਂ ਲੰਬੜਾ
ਉਹ ਦੇਖੋ ਬਈ ਕੀ ਲਿਖਿਆ ਲੰਬੜਾ ਚ ਬੜਾ ਦਾਸ ਜਾ ਨਹੀਂ ਮੈਂ ਅਦਾਸ ਨਹੀਂ ਹੈਗਾ ਮੈਨੂੰ ਨਾ ਜਦੋਂ ਫਿਰ ਸ਼ਬਦਾਂ ਦੀ ਆਮਦ ਹੁੰਦੀ ਆ ਭਲੀ ਹੋ ਜੇ ਉੱਪਰੋਂ ਆਉਂਦੀ ਆ ਉਦੋਂ ਫਿਰ ਮੈਂ ਕਵਿਤਾ ਰਚਦਾ। ਅੱਛਾ ਕਵਿਤਾ ਦਾ ਤੁਹਾਨੂੰ ਪਤਾ ਨਾ ਸਮਾਜ 'ਚ ਬੜਾ ਅਹਿਮ ਰੋਲ ਹੈ ਅੱਜ ਕੱਲ੍ਹ। ਬਹੁਤ ਵਧੀਆ ਜੇ ਤੂੰ ਕਹਿੰਦਾ ਪੜਿਆ ਲਿਖਿਆ ਆਦਮੀ ਆ। ਤੁਹਾਨੂੰ ਪਤਾ ਮੈਂ ਉਦਾਂ ਹੀ ਵੈਸੇ ਪੜ੍ਹਿਆ ਲਿਖਿਆ ਪੜਿਆ ਮੇਰਾ ਟਾਈਮ ਬੜਾ ਔੜਾ ਕਵਿਤਾ ਲਿਖਣ ਦਾ। ਤੁਹਾਨੂੰ ਪਤਾ ਵੀ ਸਾਰੀ ਦਿਹਾੜੀ ਤਾਂ ਮੈਂ ਕੁੱਤੇ ਵਾਂਗੂ ਘੁੰਮਣਾ ਹੁੰਦਾ। ਬਾਕੀ ਆ ਗੱਲ ਪਸੰਦ ਆ ਤਾਇਆ ਦੇਖ ਲੈ ਮੇਰਾ ਟਾਈਮ ਬੜਾ ਔੜਾ ਮੈਨੂੰ ਜਿਹੜੀ ਨਾ ਇਹ ਬਹੁਤ ਸਾਝਰੇ ਆਮਦ ਹੁੰਦੀ ਹੈ ਜਦੋਂ ਮੈਂ ਜੰਗਲ ਪਾਣੀ ਬਹਿੰਦਾ ਨਾ ਮੈਂ ਕਾਪੀ ਨਾਲ ਲੈ ਕੇ ਬਹਿੰਦਾ ਚੰਗਾ ਰੋਟੀ ਪਾਣੀ ਨਹੀਂ ਖਾਂਦੇ ਜਦੋਂ ਲਾਟੂ ਚੱਲਦਾ ਨਾ ਵੱਡਾ ਸਾਰਾ ਉਹ ਜਦੋਂ ਕਿਰਨਾਂ ਮੇਰੇ ਦਿਮਾਗ 'ਚ ਪੈਂਦੀਆਂ ਉਦੋਂ ਉਹਦੇ ਸ਼ਬਦ ਬਣਦੇ ਆ ਮੈਂ ਨਾਲੇ ਨਾਲ ਝੇਪ ਦੇਣਾ ਕਵਿਤਾ ਸਾਡੀ ਜੰਗਲ ਪਾਣੀ ਪੂਰਾ ਨਹੀਂ ਹੋਇਆ ਹੁੰਦਾ ਜੰਗਲ ਪਾਣੀ ਜਾਣਾ ਨਾਲ ਪੈਨ ਤੇ ਨਾਲ ਕਿਤਾਬ ਲੈ ਕੇ ਜਾਣਾ ਬਿਲਕੁਲ ਜੀ ਮਗਰ ਉਹੀ ਪੇਪਰ ਨਾਲ ਸਾਫ਼ ਕਰ ਲੈਂਦਾ ਹੁਣ ਪਿੱਛੇ ਕਿਤਾਬ ਕੀ ਪਤਾ ਤੇ ਲੱਭ ਜਾਣ ਕਰਾ ਹੁਣ ਨਹੀਂ ਉਹੀ ਦੱਸਦਾ ਸੀ ਹੁਣ ਕਹਿੰਦਾ ਕਿਰਨਾਂ ਦਿਮਾਗ ਦੇ ਪੈਂਦੀਆਂ ਜੰਗਲ ਪਾਣੀ ਹਜੇ ਪੂਰਾ ਨਹੀਂ ਹੋਇਆ ਹੁੰਦਾ ਅੱਛਾ ਪਹਿਲਾਂ ਲੈ ਲੈਂਦਾ ਮੇਰੀ ਕਵਿਤਾ ਫੇਸਬੁੱਕ ਤੇ ਚੜੀ ਹੁੰਦੀ ਆ ਉਹ ਮਰੇ ਇਸ ਵੀਰ ਇਹ ਉੱਤੇ ਨਹੀਂ ਕਿਤਾਬਾਂ ਲਿਖਤੀਆਂ ਮੈਂ ਏਦਾਂ ਛਪਦੀਆਂ ਕਿਤਾਬਾਂ ਏਦਾਂ ਹਾਂ ਤੇਰੀਆਂ ਲਿਖੀਆਂ ਮਤਲਬ ਮੇਰੀਆਂ ਕਿਤਾਬਾਂ ਲਿਖੀਆਂ ਤਾਂ ਆ ਪੈਣ ਨਹੀਂ ਦਿੰਦੇ ਇੰਨਾ ਮੈਂ ਕਾਂਗੀਆਂ ਲਿਖਦਾ ਇੰਨਾ ਮੈਂ ਸਫਰਨਾਮਾ ਲਿਖਦਾ ਇੰਨਾ ਕਵਿਤਾ ਲਿਖਦਾ ਆ ਛੋਟਾ ਪਤਾ ਗੱਲ ਹੀ ਹੈ ਖੋਲੀ ਕਵਿਤਾ ਆ ਜਿਹੜਾ ਪੈਨ ਹੈ ਨਹੀਂਗਾ ਇਹ ਜਿਹੜੇ ਨਾਂ ਲਿਖਣ ਦਾ ਕਰੇ ਆਇਆ ਵੀ ਮੈਂ ਅੱਜ ਆਪਦੀ ਇੰਨੀ ਉਮਰ ਚ ਪਹਿਲੀ ਵਾਰੀ ਵੇਖਿਆ ਇਦਾਂ ਦਾ ਬੰਦਾ ਵੀ ਇਹੋ ਜਿਹੇ ਮਾਹੌਲ ਚ ਕਵਿਤਾ ਲਿਖਦਾ ਮੈਂ ਤੁਹਾਨੂੰ ਦੱਸਾਂ ਮੇਰੀ ਖੁੱਲੀ ਕਵਿਤਾ ਦਾ ਆਨੰਦ ਮਾਣੋ ਤੁਸੀਂ ਯਕੀਨ ਮੰਨਿਓ ਸ਼ਬਦਾਂ ਦਾ ਇਹੋ ਜਿਹਾ ਭੰਡਾਰ ਭਾਲ ਮਿਲਿਆ ਨਾ ਇਹ ਰਹੇ ਰੱਬ ਦਾ ਨਾਂ ਤੋੜੇ ਹੈ ਨਹੀਂ ਇਹਦਾ ਕੋਈ ਵੀ ਲੰਬੜ ਦਾ ਕੋਈ ਤੋੜ ਹੈ ਹੀ ਨਹੀਂ ਰੌਲਾ ਪਾਈ ਜਾਣਾ ਸ਼ਬਦ ਮੈਂ ਬਣਾਈ ਇਹ ਹਜੇ ਤਾਜੀ ਗਰਮੇ ਹੋਣੀ ਹੈ ਹੱਥ ਹਿਸਾਬ ਨਾਲ ਲਾਓ ਉਹਦਾ ਸਾਫ ਹੈ ਸ਼ਬਦਾਂ ਦਾ ਤਾਲਮੇਲ ਦੇਖੋ ਲੰਬੜ ਕਿੱਥੇ ਜਾ ਕੇ ਮਾਰ ਕਰਦਾ ਮੈਂ ਇਹ ਜਿਹੜੀ ਇਹਨਾਂ ਖੁੱਲੀ ਕਵਿਤਾ ਆ ਮੈਂ ਪੰਜਾਬ ਦੇ ਹਾਲਾਤਾਂ ਤੇ ਲਿਖੀ ਆ ਪੰਜਾਬ ਦੇ ਵਿੱਚ ਹਜੇ ਵੀ ਵਾਰਦਾਤਾਂ ਹੋਣ ਡਈਆਂ ਦੇਖੋ ਕਿੱਦਾਂ ਸ਼ਬਦ ਬਣਾਏ ਮੈਂ ਕਹਿੰਦਾ ਖੋਤੀ ਜਿਹੜੀ ਖਜੂਰ ਤੇ ਖੋਤੀ ਖਜੂਰ ਤੇ ਖੋਤੀ ਜਿਹੜੀ ਖਜੂਰ ਤੇ ਕੱਟ ਛੋਟੇ ਨਾਲ ਉਹ ਲੰਬੜਾ ਚਾਣੀ ਖਜੂਰ ਤੇ ਜਾਣਾ ਤੇ ਗੱਡੀ ਨਾ ਰਹੇ ਨਾ ਗੱਲ ਕੀ ਹੈ ਆਇਆ ਅਮਲੀ ਚੁੱਪ ਕਰਾ ਉਹ ਚੁੱਪ ਲਿਆ ਗੱਲ ਸੁਣ ਮੇਰੀ ਖੋਤੀ ਮੇਰੀ ਖਜੂਰ ਅੱਛਾ ਅਨਾਰ ਕਿਹਦੇ ਕੁਝ ਚੀਕੂ ਦੀਆਂ ਕਤਲੀਆਂ ਕਰਾਵਾਂ ਅਜੇ ਬਾਕੀ ਅਸੀਂ ਨਹੀਂ ਬੋਲੇ ਭਾਈ ਤੂੰ ਨਾਲੇ ਕਹਿੰਦਾ ਵਾਰਦਾਤਾਂ ਹੋਣੀ ਹੈ ਸਵੇਰੇ ਉੱਠ ਕੇ ਪਹਿਲਾਂ ਵਾਰਦਾਤ ਕਰਦਾ ਤੂੰ ਆਹ ਲਿਖਣਾ ਇਹਨੂੰ ਭਰਾਵਾ ਤੇਰਾ ਕੀ ਪਤਾ ਖੋਤੀ ਜਿਹੜੀ ਖਜੂਰ ਤੇ ਕੱਟ ਛੁੱਟੇ ਨਾਲ ਉਤਰਿਆ ਭਲੀਏ ਮਾਨਸੇ ਕੋਈ ਬਾਲੀਆਂ ਲਾ ਲੱਗਣਾ ਗੱਲ ਸੁਣ ਜਿੱਦਾਂ ਦੇ ਸਮੇਂ ਇਹ ਜੋ ਕਰਦਾ ਹੁੰਦਾ ਇਹ ਕੰਮ ਜੋ ਕਰਦਾ ਹੁੰਦਾ ਉਦਾਂ ਹੀ ਕਰਦਾ ਰਹਿੰਦਾ ਇੱਕ ਮੈਂ ਹੋਰ ਬਹੁਤ ਖੂਬਸੂਰਤ ਕਵਿਤਾ ਲਿਖੀ ਆ ਕਿਹੜੀ ਰੋਮਾਂਟਿਕ ਕਵਿਤਾ ਕਿਹੜੀ ਪਰ ਖੁੱਲੀ ਆ ਇਹ ਉਹ ਸਿੱਟੀ ਜਾਨਾ ਜਨਾ ਵੀ ਨੇ ਕਹਿੰਦਾ ਕਵਿਤਾ ਤੇ ਨਹੀਂ ਖੁੱਲੀ ਲਿਖਣੀ ਆਪ ਦੋਸਤ ਬੰਨੇ ਪੱਤਾ ਲੈ ਕੇ ਜਾਂਦੀ ਨੱਡੀਏ ਚੱਲਦੇ ਅੱਜ ਕੱਲ ਇਹ ਆ ਕਵਿਤਾ ਕੁੜੀਆਂ ਬਹੁਤ ਇਹਨੂੰ ਪੜ੍ਹਦੀਆਂ ਸੁਣਦੀਆਂ ਇਹ ਪੋਸਟਾਂ ਪੈਂਦੀਆਂ ਇਹਦੀਆਂ ਲਿਖਿਆ ਕਹਿੰਦਾ ਬੰਨੇ ਪੱਤਾ ਲੈ ਕੇ ਜਾਂਦੀ ਨੱਡੀਏ ਪੈਰ ਹੌਲੀ ਤੇ ਨਹੀਂ ਰੱਖ ਅੱਛਾ ਇੰਸਟਰਕਸ਼ਨਸ ਕਿਉਂਕਿ ਕਈ ਵਾਰ ਖਾਲਿਆਂ ਚ ਆ ਜਾਂਦੇ ਸੱਪ ਕਹਿੰਦਾ ਸੱਪ ਫੇਰ ਇਹ ਵੀ ਖੁੱਲੀ ਆ ਇਹੀ ਚੱਲਦਾ ਅੱਜ ਕੱਲ ਤੈਨੂੰ ਬੰਨੀ ਹੋਈ ਨਜ਼ਰ ਆਉਂਦੀ ਆ ਆਪਣੇ ਕੋਲ ਵੱਜਣੀ ਹੋਣੀ ਏਦਾਂ ਕਰ ਬਾਕੀ ਦੀਆਂ ਕਿਤੇ ਫੇਰ ਪੜ ਲਾ ਤੂੰ ਜਿਹੜੇ ਬੰਨ ਖੋਲਦਾ ਨਾ ਉਦੋਂ ਏਦਾਂ ਦੇ ਭਰਾਵਾ ਖੁੱਲੀ ਕਵਿਤਾ ਨਾ ਲਿਖਿਆ ਇਹ ਮੈਨੂੰ ਅਸਲ ਵਿੱਚ ਪਤਾ ਕੀ ਆ ਕਵਿਤਾ ਦੀ ਸਹੀ ਸੁਣਨਾ ਜਿੱਦਾਂ ਦੇ ਥਾਂ ਲਿਖੀ ਸੀ ਨਾ ਇਹ ਉਦਾਂ ਦੇ ਥਾਂ ਸੁਣੀ ਜਾਣੀ ਸਵੇਰੇ ਆ ਜਾਵੇ ਟਾਈਮ ਨਾਲ 4 ਵਜੇ ਉੱਠ ਕੇ ਤਾਇਆ ਲੰਬੜ ਨੂੰ ਸਮਝਾ ਕੁਛ ਏਦਾਂ ਦੀਆਂ ਖੁੱਲੀਆਂ ਕਵਿਤਾਵਾਂ ਥੋੜੇ ਲਿਖਣੀਆਂ ਚਾਹੀਦੀਆਂ ਤਿੰਨ ਸਮੇਂ ਅਰੇ ਆ ਮੁੱਦੇ ਹੋਰ ਬਥੇਰੇ ਆ ਮੁੱਦਿਆਂ ਤੇ ਲਿਖਣਾ ਚਾਹੀਦਾ ਆ ਬਾਹਰ ਇੰਗਲੈਂਡ ਦੇ ਵਿੱਚ ਦੰਗੇ ਹੋਈ ਜਾਂਦੇ ਬਿਨਾਂ ਗੱਲੋਂ ਯਾਰ ਤੈਨੂੰ ਵੀ ਪਤਾ ਲੱਗ ਗਿਆ ਉਹ ਤਾਇਆ ਪਤਾ ਹੀ ਲੱਗ ਰਿਹਾ ਜਦੋਂ ਏਦਾਂ ਦੇ ਪੁੱਠੇ ਕੰਮ ਆ ਸਾਨੂੰ ਅਸੀਂ ਬੋਲਦੇ ਘੱਟ ਆ ਸਿੱਧੀਆਂ ਗੱਲਾਂ ਤੈਨੂੰ ਪਤਾ ਅਸੀਂ ਮਸਤ ਰਹਿੰਦੇ ਆ ਪਰ ਆ ਗਲਤ ਆ ਨਾ ਉਹਦਾ ਗੱਲ ਸੁਣ ਪਤਾ ਨਹੀਂ ਤੈਨੂੰ ਪਤਾ ਲੱਗਾ ਵੀ ਲੱਗਣਾ ਲੰਬੜਾ ਇੰਗਲੈਂਡ ਦੇ ਵਿੱਚ ਜਦੋਂ ਆਪਣਾ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋਇਆ ਸੀ ਨਾ ਇੰਡੀਆ ਦਾ ਹਾਰ ਗਏ ਪਾਕਿਸਤਾਨ ਜਿੱਤ ਗਿਆ ਸੀ ਉਸ ਤੋਂ ਬਾਅਦ ਆਪਣੇ ਇੰਡੀਆ ਦੇ ਵਿੱਚ ਤੇ ਪਾਕਿਸਤਾਨੀਆਂ ਦੇ ਵਿੱਚ
ਬੜਾ ਰੌਲਾ ਰੱਪਾ ਪਿਆ। ਫੇਰ ਮੈਨੂੰ ਪਤਾ ਲੱਗਾ, ਕਹਿੰਦੇ ਵੀ ਉਹ ਜਿਹੜੇ ਆਪਣੇ ਇੰਡੀਅਨ ਸੀਗੇ ਨਾ, ਉਹ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲੱਗ ਪਏ। ਉਹ ਨਾਅਰੇ ਲਾਉਂਦੇ ਜਿਹੜੇ ਉੱਥੇ ਆਪਣੇ ਲੋਕੀ ਵੱਜਦੇ ਸੀ ਸਾਰੇ ਪਾਕਿਸਤਾਨੀ ਭਰਾ, ਉਹਨਾਂ ਦੇ ਕੋਲ ਚੱਲ ਗਏ। ਫਿਰ ਉਹਨਾਂ ਦੇ ਹੋਰ ਜਿੰਨੇ ਵੀ ਲੱਗ ਜਾਂ ਸੀਗੇ ਮਸਜਿਦ ਵਗੈਰਾ ਸੀ, ਉੱਥੇ ਲੱਗ ਰੌਲਾ ਨਹੀਂ ਪਾਉਣ ਨਹੀਂ ਹਟਿਆ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਇਹ ਲੈਸਟਰ ਸ਼ਹਿਰ ਦੀ ਗੱਲ ਕਰਦਾ ਲਾ। ਹਾਂ, ਲੈਸਟਰ ਸ਼ਹਿਰ ਦੀ ਗੱਲ ਆ। ਫਿਰ ਉਧਰੋਂ ਪਾਕਿਸਤਾਨ ਗੁੱਸਾ ਆ ਗਿਆ, ਉਹ ਆ ਗਏ। ਉਹਨਾਂ ਨੇ ਆਣ ਕੇ ਮੰਦਿਰ ਦੇ ਮੋਹਰੇ ਆ ਕੇ ਨਾਰੇ ਨੂਰੇ ਲਾਏ ਤੇ ਝੰਡਾ ਲਾਤਾ। ਲੱਗਣਾ ਹੀ ਸੀ। ਤਾਂ ਦੋਨਾਂ ਕਮਿਊਨਿਟੀਆਂ ਦੇ ਵਿੱਚ ਬੜਾ ਪਾੜ ਪੈ ਗਿਆ, ਬੜਾ ਰੌਲਾ ਰੱਪਾ ਪਿਆ। ਉਦਾਂ ਤਾਂ ਪੁਲਿਸ ਉੱਥੇ ਦੀ ਬੜੀ ਚੰਗੀ ਆ, ਉਹਨਾਂ ਨੇ ਮੌਕਾ ਸਾਂਭ ਲਿਆ। ਬਾਕੀ ਜਿਹੜੇ ਆਪਣੇ ਉੱਥੇ ਲੋਕ ਵੱਸਦੇ ਨਾ, ਪੁਰਾਣੇ ਲੋਕ ਵੱਸਦੇ, ਬਹੁਤ ਚਿਰ ਦੇ ਗਏ ਹੋਏ ਆ। ਦੋਨਾਂ ਕਮਿਊਨਿਟੀਆਂ ਦੇ ਜਿੰਨੇ ਵੀ ਲੀਡਰ ਸੀ, ਉਹਨਾਂ ਸਾਰਿਆਂ ਨੇ ਕਿਹਾ ਦੇਖੋ ਤੁਸੀਂ ਪਾਕਿਸਤਾਨ ਚ ਆਏ, ਅਸੀਂ ਹਿੰਦੁਸਤਾਨ ਚ ਆਏ, ਬੜੇ ਚਿਰ ਦੇ ਇੱਥੇ ਵੱਸਦੇ, ਉਹ ਕੱਲ ਨਹੀਂ ਆਇਆ। ਪਿਛਲੇ 50-60 ਸਾਲਾਂ ਤੋਂ ਆਪਾਂ ਸਾਰੇ ਪਿਆਰ ਨਾਲ ਕਹਿੰਦੇ ਵੱਸਦੇ ਆ ਵੀ ਤੁਸੀਂ ਆ ਕੀ ਕਰਨ ਲੱਗ ਪਿਆ, ਕੀ ਨਵਾਂ ਚੰਨ ਚਾੜ ਲਿਆ। ਉਹਨਾਂ ਦੋਨਾਂ ਧਿਰਾਂ ਨੂੰ ਇਹ ਕਿਹਾ ਵੀ ਜਿਹੜੇ ਫਿਰਕਾ ਪ੍ਰਸਤੂ ਲੋਕ ਆ, ਸੋਚ ਵਾਲੇ ਲੋਕ ਆ, ਉਹਨਾਂ ਤੋਂ ਬਚੋ। ਆਪਾਂ ਇੱਥੇ ਰਹਿੰਦੇ ਰਹੇ, ਆਪਾਂ ਇੱਥੇ ਰਹਿਣਾ, ਆਪਣੇ ਘਰ ਨਿਆਣੇ ਨੇ ਇੱਥੇ ਪੜ੍ਹਨਾ, ਵੀ ਤੁਸੀਂ ਉਹਨਾਂ ਤੋਂ ਬਚੋ। ਤੁਸੀਂ ਕਿਸੇ ਹੋਰ ਦੀ ਖਾਤਰ ਆਪਣਾ ਫਿਊਚਰ ਨਾ ਖਰਾਬ ਕਰੋ। ਇਹ ਤਾਂ ਤੂੰ ਤੇ ਬਾਹਰ ਜਾਂਦਾ ਹੁੰਦਾ ਰਹਿਣਾ, ਜਿੱਦਾਂ ਅਸੀਂ ਹੁਣ ਕਦੀ ਗਏ ਨਹੀਂ, ਪਰ ਆਪਣੇ ਲੋਕ ਅਸੀਂ ਤੇ ਇਹ ਹਿਸਾਬ ਲਾਇਆ ਇੱਥੇ ਬੈਠੇ ਨੇ ਵੀ ਆਪਣੇ ਲੋਕ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਚਲ ਗਏ, ਪਰ ਸੋਚ ਨਾਲ ਉਹ ਨਾਲ ਪੁਰਾਣੇ ਆਪਣੇ ਜਿਹੜੇ ਮਸਲੇ ਉਹ ਨਾਲ ਲੈ ਜਾਂਦੇ ਆ। ਹੁਣ ਦੇਖ ਨਾ, ਜਦੋਂ ਕਿ ਉੱਥੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਉੱਥੋਂ ਦੇ ਹਿਸਾਬ ਨਾਲ, ਉੱਥੋਂ ਦੇ ਸਮਾਜ ਦੇ ਵਿੱਚ, ਉੱਥੋਂ ਦੇ ਸਿਸਟਮ ਦੇ ਹਿਸਾਬ ਨਾਲ ਰਹਿਣਾ। ਮੈਂ ਦੱਸਦਾ, ਮੈਂ ਕਿਹਾ 1900 ਬੜਾ ਤੈਨੂੰ ਯਾਦ ਨਹੀਂ ਯਾਦ, ਮੈਂ 1982-83 ਇੰਗਲੈਂਡ ਗਿਆ ਸੀ ਵਿਆਹ ਤੇ। ਰੌਲਿਆਂ ਦੇ ਟਾਈਮ ਗਿਆ ਤੂੰ? ਉਹ ਰੌਲਿਆਂ ਦੇ ਟਾਈਮ ਦੇਖੀ ਤਾਂ ਟਿਚਲਾ ਕਰਦਾ ਹੈ। ਉਹ ਰੌਲਿਆਂ ਦੇ ਬੰਦ ਹੋ ਗਿਆ ਕਹਿਣ ਲੱਗਾ। 1982-83 ਦੀ ਗੱਲ ਹੈ, ਮੈਂ ਉੱਥੇ ਵਿਆਹ ਤੇ ਗਿਆ ਸੀ। ਮੈਂ ਦੇਖੇ ਬੜੇ ਪਾਕਿਸਤਾਨੀ ਵੱਸਦੇ ਉੱਥੇ, ਬੜੇ ਆਪਣੇ ਇੰਡੀਅਨ ਵੱਸਦੇ ਆ, ਸਾਰੇ ਇੱਕ ਦੂਜੇ ਨੂੰ ਬੜੇ ਪਿਆਰ ਨਾਲ ਭਰਾਵਾਂ ਵਾਂਗ ਰਹਿੰਦੇ, ਕੋਈ ਫਰਕ ਹੀ ਨਹੀਂ ਸੀ। ਬਿਲਕੁਲ ਬਿਲਕੁਲ। ਹਨਾ ਉੱਥੇ ਮੈਂ ਗਿਆ, ਉੱਥੇ ਵਿਆਹ ਦੇ ਉੱਤੇ ਆਪਣੇ ਪਾਕਿਸਤਾਨੀ ਭਰਾ ਵੀ ਆਏ ਹੋਏ ਵਿਆਹ ਦੇ ਉੱਤੇ, ਹੈ ਕੋਈ ਫਰਕ ਹੀ ਨਹੀਂ ਸੀ। ਆ ਪਤਾ ਨਹੀਂ ਆ ਕੀ ਹੁਣ ਬਿਮਾਰੀ ਪੈ ਗਈ ਆ, ਜਿੱਧਰ ਵੀ ਦੇਖ ਲਓ ਆ ਕੱਟੜਵਾਦ ਜਿਹੜਾ ਨਾ, ਇਹਨੇ ਹਰ ਇੱਕ ਬੰਦੇ ਦਾ ਜੀਣਾ ਹਰਾਮ ਕੀਤਾ ਹੋਇਆ। ਥੋੜੇ ਬੰਦੇ ਹਰੇਕ ਪਾਸੇ ਹੈਗੇ ਥੋੜੇ ਹੀ। ਫੇਸਬੁੱਕ ਹੈ ਨਾ, ਇਹ ਬਿਮਾਰੀ ਦਾ ਘਰ ਆ। ਹੁੰਦੇ ਤਾਂ ਚੰਦ ਬਿਮਾਰੀ ਦੀ ਗੱਲ ਹੁੰਦੀ ਆ, ਉਹ ਇੱਕ ਬੰਦਾ ਫੋਟੋ ਵੀਡੀਓ ਬਣਾ ਕੇ ਉੱਤੇ ਪਾ ਕੇ ਪਤਾ ਨਹੀਂ ਕੀ ਲੱਗਦਾ ਲੋਕੀ ਕਰਦੇ ਜਾਂਦੇ। ਬਸ ਨਾਲੇ ਤਾਇਆ ਨਾਲੇ ਸੁਨੱਖਣਾ ਔਲਿਆ, ਤੂੰ ਵੀ ਹੁਣ ਪਤਾ ਦੀ ਗੱਲ ਸੁਣ ਲਾਂਗੇ ਬੇਸ਼ਾ ਤੁਸੀਂ ਸੇੜ ਆ ਗੰਭੀਰ। ਪਹਿਲੀ ਗੱਲ ਤਾਂ ਚੰਗੀ ਇਹ ਰਹੀ ਆ ਵੀ ਸਾਡੇ ਵਾਲੇ ਚੁੱਪ ਰਹੇ, ਕਦੇ ਨਹੀਂ ਕਿਰਪਾਨਾਂ ਕੱਢ ਲਈਆਂ, ਪਤਾ ਨਹੀਂ ਹੁੰਦਾ ਕੋਈ ਲੋਤੀ ਲਾ ਦਿੰਦਾ ਆ। ਸਾਡੇ ਵਾਲੇ ਵੀ ਹਫ਼ਤੇ ਦੀ ਗੱਲ ਨਹੀਂ ਹੈਗੀ, ਕੈਨੇਡਾ ਨਹੀਂ ਪੁਲਿਸ ਵਾਲਿਆਂ ਦੇ ਦੁਆਲੇ ਹੋਏ ਸੀਗੇ ਵੀ ਚਲੋ ਉਹਨਾਂ ਕੋਲ ਕਰਮਾਨਾ ਨਹੀਂ, ਜਿਹੜੇ ਆ ਸਟੂਡੈਂਟ ਗਏ ਆ, ਉਹ ਗੱਲ ਸੋਚ ਆਪਣੀ ਪਤਾ ਨਹੀਂ ਉਹ ਦੇਸ਼ ਬਦਲ ਲੈਂਦੇ ਆ। ਉਹ ਪੁਲਿਸ ਵਾਲਾ ਆਇਆ ਕਿਤਾਇਆ, ਆਪਾਂ ਵੇਖੀਆਂ ਵੀਡੀਓ ਸਭ ਨੇ, ਤੇ ਉਹਨੂੰ ਅੰਗਰੇਜ਼ੀ ਚ ਗਾਲਾਂ ਕੱਢਣ ਡੇ। ਦੱਸ, ਉਹ 40 ਜਣੇ ਸੀਗੇ ਤੇ ਉਹ ਹੁਣ ਉਹ ਕਹਿੰਦੇ ਵਾਹਵਾ ਮਸਲਾ ਭਖਿਆ ਆ। ਅੱਗੇ ਵੀ ਤਾਂ ਭੇਜੇ ਆ, ਜੋ ਕੁੜੀ ਲੜੇ ਸੀ ਕਰੀ ਜੱਤਾ, ਉਹ ਬਾਪ ਨੂੰ ਵਾਪਸ ਭੇਜ ਦਿੱਤੇ। ਮੁੜ ਕੇ ਜੋ ਏਦਾਂ ਕਰਨਗੇ ਨਾ, ਹੁੰਦਾ ਕੀ ਆ, ਆਪ ਤੋਂ ਗਏ ਹੋਏ ਆ, ਉੱਥੇ ਲੱਖਾਂ ਪਾਈ ਜਾਂਦੇ ਆ, ਪਰ ਜਿਹੜੇ ਕੱਲ ਨੂੰ ਜਿਹਨਾਂ ਨੂੰ ਆਉਣਾ ਕੈਨੇਡਾ, ਉਹਨਾਂ ਨੇ ਰਾਹ ਔਖਾ ਕਰੀ ਜੇ ਤਾਂ ਆਪਾਂ ਦੇਖੋ। ਪੁਰਾਣੇ ਬੰਦੇ ਜਿਹੜੇ ਗਏ ਸੀ ਨਾ, ਇੰਗਲੈਂਡ ਗਏ ਸੀ, ਜਦੋਂ ਵਾਪਸ ਆਉਂਦੇ ਹੁੰਦੇ, ਮੈਨੂੰ ਪਤਾ ਨਹੀਂ ਤੁਹਾਨੂੰ ਚੇਤਾ ਕਿ ਨਹੀਂ ਹੋਣਾ, ਉਹ ਸੂਟ ਪਾ ਕੇ ਆਉਂਦੇ ਹੁੰਦੇ ਸੀ, ਉਹਨੀ ਦਿਨੀ ਕਾਲੇ ਰੰਗ ਦੇ ਸੂਟ ਹੋਣੇ, ਟਾਈਆਂ ਲਾਈਆਂ ਹੋਣੀਆਂ, ਤਾਂ ਤੌਲੀਆ ਮੋਢੇ ਰੱਖਿਆ, ਨਾਲ ਇੱਕ ਦੋ ਉਹਨਾਂ ਦੇ ਬੰਦੇ ਹੋਣੇ, ਤਾਂ ਉਹਨਾਂ ਨੇ ਬਾਹਰ ਜਾਣਾ ਨਹਾਉਣ ਧੋਣ ਮੋਟਰਾਂ ਦੇ ਉੱਤੇ ਜਾਂ ਖੂਹਾਂ ਦੇ ਉੱਤੇ। ਇਹ ਮੈਂ ਗੱਲ ਕਰਦਾ 1970-75 ਦੀ ਗੱਲ ਹੋਣੀ ਆ। ਇਹਦੀ ਗਰਾਰੀ ਉੱਥੇ ਫੇਰ ਫਸ ਗਈ ਲੰਬੜਾ, ਹਨਾ। ਹੁਣ ਤਾਂ ਪਤਾ ਹੀ ਲੱਗਦਾ ਕੌਣ ਬਾਹਰੋਂ ਆਇਆ ਕੌਣ ਨਹੀਂ ਆਇਆ, ਨਾ ਕੋਈ ਪੁੱਛਦਾ, ਪਰ ਉਹਦਾ ਇੱਕ ਸਟੈਂਡਰਡ ਹੁੰਦਾ ਸੀ। ਉਹ ਉੱਥੇ ਸਾਰਿਆਂ ਨੇ ਬੜਾ ਮਿਹਨਤ ਕੀਤੀ, ਉਹਨਾਂ ਵੱਲ ਦੇਖ ਕੇ ਉਹਨਾਂ ਸਾਡੇ ਲੋਕ ਹੋਰ ਮੰਗਾ ਲਏ। ਹੁਣ ਜੇ ਅਸੀਂ ਖੱਪ ਪਾਵਾਂਗੇ, ਨੁਕਸਾਨ ਕਰਾਂਗੇ, ਤਾਂ ਗਵਰਨਮੈਂਟਾਂ ਕਈ ਵਾਰ ਸੋਚਣਗੀਆਂ ਵੀ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਬੰਦੇ ਮੰਗਾਈਏ ਕਿ ਨਾ ਮੰਗਾਈਏ। ਤਾਇਆ ਮੁੱਕ ਦੀ ਗੱਲ ਪਤਾ ਕੀ ਆ, ਅਸੀਂ ਭੁੱਲੇ ਕੀ ਆ, ਇਹ ਲੜਾਈਆਂ ਕੱਲ ਹੀ ਹੁੰਦੀਆਂ ਜਾਂ ਅਸੀਂ ਤੱਤੇ ਕਿਉਂ ਹੋ ਜਾਂਦੇ ਆ। ਅਸੀਂ ਭੁੱਲ ਗਏ ਕਿ ਅਸੀਂ ਨਾ ਇੱਕ DNA ਆ, ਸਾਡੇ ਜ਼ਿਹਨ ਤੋਂ ਗਵਾਚ ਗਿਆ। ਇਹ ਸਾਨੂੰ ਯਾਦ ਰਵੇ ਨਾ ਕਿ ਅਸੀਂ ਇੱਕ DNA ਦੇ ਮੁਲਕ ਤਾਂ ਬਾਅਦ ਚ ਬਣੇ ਆ। ਅਸੀਂ ਇਹ ਜਿਹੜੀ ਨਾ ਕੁੱਤੇ ਖਾਣੇ ਆਪਸ ਵਿੱਚ ਅਸੀਂ ਕਰਦੇ ਆ, ਇਹ ਨਾ ਅਸੀਂ ਕਰੀਏ। ਲੰਬੜ ਗੱਲ ਡੂੰਘੀ ਕਰ ਗਿਆ ਬਹੁਤ। ਪਰ ਮੈਂ ਗੱਲ ਦੱਸਾਂ, ਅੱਗੇ ਵੀ ਆਪਾਂ ਗੱਲ ਕਰਦੇ ਸੀ, ਸਾਡੇ ਅਸੀਂ ਅੱਜ ਵੀ ਬਜ਼ੁਰਗਾਂ ਨੂੰ ਦੋਸ਼ ਦੇਈ ਜਾਂਦੇ ਆ ਕਿ ਉਹ ਇੰਨੇ ਕਮਲੇ ਸੀ ਕਿ ਅੰਗਰੇਜ਼ ਆ ਕੇ ਉਹਨਾਂ ਤੇ ਰਾਜ ਕਰ ਗਏ। ਠੀਕ ਆ, ਉਹਨਾਂ ਨੂੰ ਪਾੜੋ ਤੇ ਰਾਜਗੁਰੂ ਨੀਤੀ ਦੇ ਉੱਤੇ ਆਪਾਂ ਗੱਲ ਕਰਦੇ ਸੀ ਅੱਗੇ ਵੀ। ਅਸੀਂ ਅੱਜ ਕੋਈ ਸੁਧਰੇ, ਅਸੀਂ ਕੋਈ ਵੱਖਰੇ ਆ? ਅੱਜ ਵੀ ਅਸੀਂ ਹੁਣ ਕੰਮ ਕਰਦੇ ਆ। ਅੱਜ ਸਾਨੂੰ ਚਾਹੇ ਪੋਲੀਟੀਕਲ ਪਾਰਟੀਆਂ ਨਾਲ ਉਹ ਲੜਾਈ ਜਾਂਦੀਆਂ, ਚਾਹੇ ਕੋਈ ਸਾਨੂੰ ਧਾਰਮਿਕ ਮੁੱਦਿਆਂ ਤੇ ਲੜਾਈ ਜਾਂਦਾ, ਚਾਹੇ ਕੋਈ ਸਾਨੂੰ ਜਾਤ ਤੇ, ਕੋਈ ਰੇਸ ਤੇ।
ਅਸੀਂ ਕੁਝ ਵੀ ਨਹੀਂ ਸਿੱਖਿਆ ਯਾਰ, ਅਸੀਂ ਉੱਥੇ ਦੇ ਉੱਥੇ ਹੀ ਅਮਲੀਆ। ਸਿੱਖਿਆ ਤਾਂ ਇਹਨੇ ਵੀ ਕੁਝ ਨਹੀਂ, ਇਹ ਵੀ ਮਹੱਲਾ ਕਲੀਨਿਕ ਦਾ ਰੰਗ ਖਾਈ ਜਾਂਦਾ। ਮੈਂ ਲੰਬੜਾ ਤੇ ਮੈਂ ਗਾ ਦੇਣਾ, ਤੂੰ ਬਾਹਰ ਚੱਲ ਸਹੀ, ਤੇਰੀ ਧੌਣ ਤੇ ਗੋਡਾ ਫੇਰੂ ਮੈਂ। ਨਹੀਂ 4 ਲੀਟਰ ਰੰਗ ਖਾਦਾ ਨਹੀਂ, ਨਹੀਂ ਮੈਂ ਦੇਖੇ ਖਾਲੀ ਡੱਬੇ ਪਏ। ਮੈਂ ਆਪ ਪਾਰਟੀ ਦਾ ਮੇਰਾ ਕੋਈ ਲੈਣ ਦੇਣ ਨਹੀਂ, ਮੈਂ ਤਾਂ ਕਾਲੀ ਬੰਦਾ, ਕਾਲੀ। ਉਹ ਪਹਿਲਾਂ ਹੁੰਦਾ ਸੀ ਤੂੰ। ਆਪਦੇ ਘਰੇ ਵਿੱਚ ਰੰਗ ਮੇਰੇ ਗੱਲ ਸੁਣ, ਮੇਰੇ ਚਿੱਟੇ ਕੱਪੜੇ ਦੇਖ ਕੇ ਇਹ ਮੈਨੂੰ ਵੀ ਬਦਨਾਮ ਕਰੀ ਜਾਂਦਾ। ਦੱਸ ਓਏ ਕੂਚੀਆਂ ਵਾਲੇ ਕਲੀਆਂ ਵਾਲੇ ਦੱਸ, ਉਹ ਪੱਕਾ ਰੰਗ ਕਰਾਈ ਫਿਰਦੇ, ਮੈਨੂੰ ਕਿਤੇ ਪਤਾ ਨਹੀਂ ਕਿਹੜੇ ਡੱਬੇ ਆ ਉਹ। ਮੈਨੂੰ ਸ਼ੱਕ ਪੈਂਦਾ ਇਹਨੂੰ ਰੰਗ ਨਹੀਂ ਮਿਲਿਆ, ਤਾਰਾ ਦਾ ਭਾਈ ਰੋਲਾ ਤਾਂ ਇਹ ਹੈ ਦਾਦਾ, ਤੈਨੂੰ ਪਹਿਲਾਂ ਵੀ ਗਿਆ ਉਹਨੇ ਕਹਿੰਦਾ ਸਾਡੇ ਵੀ ਕਰਵਾ ਜਾਂਦਾ ਕਰਾਇਆ। ਪਰ ਉਹਦੇ ਪਿੱਛੇ ਜੇ ਹੁਣ ਤੂੰ ਫਿਰ ਰੰਗ ਦੀ ਗੱਲ ਕੀਤੀ, ਭਗਵੰਤ ਮਾਨ ਨੇ ਕਿਹਾ ਨਹੀਂ ਸੁਖਬੀਰ ਬਾਦਲ ਨੂੰ ਵੀ ਲੈ ਤੈਨੂੰ ਹੀ 4 ਲੀਟਰ ਰੰਗ ਦੇ ਦੇਣੇ, ਤੂੰ ਬਣਾ ਦੇ ਕਰਕੇ ਵਿਖਾ ਦੇ। ਉਹ ਲੰਬੜਾ ਆ ਜਿਹੜੀ ਤੂੰ ਘੜੀ ਨਾ ਆਹ ਗੱਲ ਕਰੀ ਜਾਂਦਾ, ਪੇਟ ਵਾਲੀ ਗੱਲ ਕਰੀ ਜਾਂਦਾ, ਇਹਨੂੰ ਗੱਲ ਛੱਡ, ਤੂੰ ਗੱਲ ਇਹ ਕਰ ਕਿ ਤੇਰੇ ਕੈਪਟਨ ਦਾ ਕੀ ਬਣਿਆ? ਮੇਰਾ ਕਾਹਦਾ ਕੈਪਟਨ? ਤੇਰਾ ਹੀ ਕੈਪਟਨ ਹੁੰਦਾ ਸੀ। ਮੈਨੂੰ ਕਿਹੜੀਆਂ ਉਹਨੇ ਤਾਕਤੀਆਂ ਲਵਾਤੀਆਂ? ਲਵਾਤੀਆਂ ਫਿਰ ਹੁਣ ਪੁੱਜ ਜਾ ਕੇ, ਹੁਣ ਲਵਾ ਦੂ ਸ਼ਾਇਦ। ਕਹਿੰਦੇ ਬੀਜੇਪੀ ਚਲ ਗਿਆ ਜਾ ਕੇ। ਹੁਣ ਨਹੀਂ ਉਹ ਤਾਂ ਬੀਜੇਪੀ ਚਲ ਗਿਆ ਲੰਬੜਾ, ਉਹ ਤਾਂ ਅਸੀਂ ਵੇਖਿਆ ਜਦੋਂ ਆਉਂਦੇ ਹੁੰਦੇ ਸੀ, ਮਤਲਬ ਉਹ ਕਾਂਗਰਸ ਵਾਲੇ ਨਾਲ ਫਿਰਦਾ ਹੁੰਦਾ ਸੀ ਨਾਲ। ਹੁਣ ਤਾਏ ਤੇ ਤਵਾ ਲਾਉਣਾ, ਤੂੰ ਵੀ ਮੁੱਕਰ ਨਹੀਂ ਸਕਦਾ। ਚੇਤਾ ਕਰ ਥੋੜਾ ਬਾਹ ਮੜਾ ਜਾ, ਉਹਨਾਂ ਤੈਨੂੰ ਪੈਰ ਦਿੱਤਾ ਸੀ ਕਿ ਨਹੀਂ? ਹਾਂ ਲੈ ਜਵਾਬ ਮੂੰਹ ਦੇ ਉੱਤੇ 3 ਰੰਗ ਲਈ ਫਿਰ ਜਾਂਦਾ ਚੇਤਾ ਝੰਡੇ ਦੇ। ਤਾਇਆ ਸਾਡੇ ਜਿਹੜੇ ਦਾਦੇ ਪੜਦਾਦੇ ਸੀ, ਮੈਂ ਇੱਕ ਠੋਕ ਕੇ ਕਹਿਣਾ, ਉਹਨਾਂ ਨੇ ਚਿੱਟਿਆਂ ਨੂੰ ਬੂਟਾ ਪਾਈਆਂ, ਲੰਬੜ ਨੇ ਨਹੀਂ ਪਾਈਆਂ। ਲੰਬੜਦਾਰੀ ਨੇ ਤਾਂ ਪਾਈਆਂ, ਉਹ ਵੀ ਹੋ ਗਈ ਚਿੱਟਿਆਂ ਨੂੰ। ਇਹ ਤਾਂ ਚਲਤ ਗਿਆ ਕੈਪਟਨ, ਚਲੋ ਕੈਪਟਨ ਸਾਹਿਬ ਚਲ ਗਏ ਉਧਰ, ਪਰ ਮੈਨੂੰ ਲੱਗਦਾ ਹੁਣ ਕੁਝ ਵੱਟੀ ਦਾ ਨਹੀਂ ਹੋਣਾ, ਉਹ ਤਾਂ ਜਸਟ ਇੱਕ ਟਾਈਮ ਪਾਸ। ਐਵੇਂ ਮੈਂ ਦੱਸਾਂ ਤੈਨੂੰ ਗੱਲ ਸੁਲੱਖਣਾ, ਐਵੇਂ ਆਪਣੇ ਕਹਿੰਦੇ ਮੂੰਹ ਕਰਾ ਕਰਾਇਆ ਉਹਨੇ। ਐਵੇਂ ਸਾਰੀ ਕੀਤੀ ਕਰਾਈ ਖੂਹ ਚ ਪਾਉਣ ਲੱਗਾ, ਮੁੜ ਕੇ ਪੰਜਾਬ ਦਾ ਚੀਫ ਮਿਨਿਸਟਰ ਉਹ ਕਦੀ ਨਹੀਂ ਬਣ ਸਕਦਾ। ਹੁਣ ਉਹ ਜਿੱਦਣ ਉਹ ਗਿਆ, ਉਹ ਬੀਜੇਪੀ ਦੇ ਵਿੱਚ ਜੁਆਇਨ ਹੋਇਆ, ਦਿਨ ਤੋਮਰ ਨੇ ਉਹਨੂੰ ਜੁਆਇਨ ਕਰਾਇਆ, ਨਾ ਮਤਲਬ ਅਮਿਤ ਸ਼ਾਹ ਮਿਲਿਆ, ਨਾ ਹੋਰ ਬਾਅਦ ਚ ਨੱਡਾ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਉਹ ਚਲੋ ਮਿਲੇ। ਪਰ ਜਦੋਂ ਕੈਪਟਨ ਸਾਹਿਬ ਬੋਲ ਰਹੇ ਸੀਗੇ ਤੇ ਉਹਦੇ ਹੱਥ ਐ ਕੰਬ ਰਹੀ ਤਾਂ ਹੁਣ 80 ਸਾਲ ਤੋਂ ਮੇਰੇ ਖਿਆਲ ਉੱਪਰ ਹੈ ਉਹਦੀ ਉਮਰ। ਮੈਂ ਤੂੰ ਆਰਾਮ ਨਾਲ ਸੋ ਰਿਹਾ, ਘਰ ਬੈਠ, ਵਾਹਿਗੁਰੂ ਵਾਹਿਗੁਰੂ ਕਰ, ਤੂੰ ਐਵੇਂ ਤਲੇ ਚੜਦਾ ਫਿਰਦਾ ਲੋਕਾਂ ਦੇ। ਖਬਰਾਂ ਤੇ ਇਹ ਵੀ ਆ ਰਹੀਆਂ ਨਾ, ਕਹਿੰਦੇ ਇਹਨਾਂ ਦੀਆਂ ਫਾਈਲਾਂ ਬਣੀਆਂ ਹੋਈਆਂ ਉਹਨਾਂ ਕੋਲ, ਵੀ ਤਾਂ ਕਰਕੇ ਉਹਨਾਂ ਨੇ ਵੀ ਆਪਦੀ ਸੰਖਿਆ ਵਧਾਉਣੀ, ਵੀ ਚੱਲ ਜਿਹੜਾ ਵੀ ਆਉਂਦਾ ਜੁਆਇਨ ਕਰਾਈ ਜਾਓ। ਆਹੋ ਲੱਗਣਾ ਰੂਲਾ ਜਿੱਦਾਂ ਦਾ ਕੋਈ ਆਉਂਦਾ ਚੱਕਰ ਦਿਓ। ਨਹੀਂ ਇਹ 17 ਤੋਂ ਉੱਪਰ ਵਾਲੇ ਇਹਨਾਂ ਨੂੰ ਬਹੁਤ ਮਨਜ਼ੂਰ ਹੁੰਦੇ ਆ। ਜਿਹੜਾ 52-53 ਵਾਲਾ ਇੱਥੇ ਬੈਠਾ ਮੁਖਤਿਆਰ ਸਿੰਘ ਲੰਬੜ, ਨਾ ਮੈਨੂੰ ਛਪਾ ਕੇ ਨਿਕਲੀ ਉਹ, ਮੈਨੂੰ ਬਿਠਾਓ ਉੱਥੇ ਵੀ ਆ ਕੇ। ਹੁਣ ਤੂੰ ਰੰਗ ਬਦਲ ਲਾ, ਹੈ ਹੁਣ ਭਗਵੇਂ ਪਾ ਲਾ, ਮੌਕਾ ਤੇਰਾ। ਹੁਣ ਮੌਕਾ ਤੇ ਭਗਵੇਂ ਪਾਉਣ ਦਾ। ਮੈਂ ਤਾਂ ਰੰਗ ਬਦਲ ਨੂੰ, ਤੂੰ ਨਾ ਰੰਗ ਖਾਣਾ ਹਟੀ। ਇਹਦਾ ਤਾਂ ਕੰਮ ਹੀ ਹੈ ਫੜਿਆ ਲੰਬੜ ਦਾ। ਆਹ ਲੰਬੜਾ ਤੈਨੂੰ ਚੱਲਾਂ, ਲੰਬੜਦਾਰ ਦੀ ਕੋਲ ਚੱਲਦੇ ਆ ਤੇ ਤੈਨੂੰ ਡੱਬਾ ਲਿਆ ਦਿੰਨੇ ਦੂਜੇ ਪੈਰ ਦਾ ਆਪਣੇ ਕੋਲ ਲਿਆ। ਸੁੱਕੇ ਦੇ ਡੱਬਾ ਲੈ ਦੇ। ਜਿਹੜੀ ਸਭ ਤੋਂ ਉੱਪਰਲੀ ਨਾ ਤੇ ਮੈਨੂੰ ਫੜਾ ਦੇ।